ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਫਾਰਮਿੰਗ। ਮੈਂ ਰਾਜਕਰਨਵੀਰ ਸਿੰਘ, ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਰਾਜਕਰਨਵੀਰ ਜੀ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਜਸਬੀਰ ਸਿੰਘ ਨਿੱਜਰ ਜੀ ਟ੍ਰੇਸੀ ਤੋਂ ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ, ਕਿਸੇ ਵੀ ਤਰੀਕੇ ਦੀ ਕ੍ਰੌਪ ਦੀ ਇੰਸ਼ੋਰੈਂਸ ਦਾ ਕੰਮ ਕਰਵਾਉਣਾ ਹੋਵੇ, ਕੋਟ ਲੈਣਾ ਹੋਵੇ, ਉਸ ਦੇ ਬਾਰੇ ਜਾਣਕਾਰੀ ਲੈਣੀ ਹੈ ਤਾਂ ਕਾਲ ਕਰੋ 5592881908 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਦੇ ਉੱਤੇ। ਇਹ ਜਿਹੜਾ ਪ੍ਰੋਗਰਾਮ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਦੇ ਨਾਲ ਮਿਲ ਕੇ ਤੁਹਾਡੇ ਲਈ ਜਿਹੜਾ ਆਪਾਂ ਪੇਸ਼ ਕਰਦੇ ਹਾਂ, ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦਾ ਵੀ ਧੰਨਵਾਦ। ਗੱਲਬਾਤ ਜਿਹੜੀ ਅੱਜ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਜਸਬੀਰ ਜੀ ਕਰਾਂਗੇ ਹਾਰਵੈਸਟਿੰਗ ਦੀ। ਸੀਜ਼ਨ ਚੱਲ ਰਿਹਾ ਹੈ ਇਸ ਟਾਈਮ, ਜਿਹੜਾ ਪੂਰੇ ਸੀਜ਼ਨ ਤੋਂ ਕਿਸਾਨਾਂ ਨੇ ਜਿਹੜੀ ਆਪਣੀਆਂ ਕ੍ਰੌਪਸ ਜਿਹੜੀਆਂ ਪਾਲੀਆਂ ਆ, ਉਹਦੀ ਕਾਸ਼ਤ ਦਾ ਜਿਹੜਾ ਉਹ ਵਕਤ ਆ, ਉਸਨੂੰ ਹਾਰਵੈਸਟ ਕਰਨ ਦਾ ਮੌਕਾ ਆ। ਤੇ ਫਿਰ ਇਵੈਂਚੁਅਲੀ ਜਿੱਦਾਂ ਉੱਦਾਂ ਤਾਂ ਕਹਿੰਦੇ ਹੁੰਦੇ ਮੰਡੀ 'ਚ ਸਿੱਟਣੀ ਆ, ਪਰ ਇੱਥੇ ਪ੍ਰੋਸੈਸਰ ਕੋਲ ਸਿੱਟਣੀ ਆ। ਸੋ ਉੱਧਰ ਵੱਲ ਨੂੰ ਜਿਹੜਾ ਉਹ ਜਾਣਾ ਆ। ਪਰ ਉੱਥੇ ਤੱਕ ਜਾਣ ਤੋਂ ਪਹਿਲਾਂ ਇਸ ਟਾਈਮ ਹਾਰਵੈਸਟਿੰਗ ਕਿਹੜੀਆਂ ਕ੍ਰੌਪਸ ਦੀ ਜਿਹੜੀ ਇਸ ਟਾਈਮ ਕਹਿ ਲਓ ਵੀ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਆ? ਹਾਂਜੀ ਰਾਜਕਰਨਵੀਰ, ਸਭ ਤੋਂ ਮੇਨ ਤਾਂ ਜਿਹੜੀ ਹਾਰਵੈਸਟ ਇਸ ਵਕਤ ਹੋ ਰਹੀ ਆ ਕੈਲੀਫੋਰਨੀਆ ਦੇ ਆਲਮੰਡਸ ਦੀ ਹੋ ਰਹੀ ਆ। ਤਕਰੀਬਨ ਅੱਧ 'ਚ ਪਹੁੰਚ ਚੁੱਕੀ ਆ। ਠੀਕ ਹੈ। ਇਸ ਕਰਕੇ ਉਹਨਾਂ ਦੇ 2 ਹਫ਼ਤੇ ਅਰਲੀ ਆ ਪਿਛਲੇ ਸਾਲ ਨਾਲੋਂ ਨਾ, ਹਫ਼ਤਾ ਤੋਂ 10 ਦਿਨ ਅਰਲੀ ਆ। ਕਿਉਂ? ਆਪਣੇ ਐਰਕੀ ਹੀਟ ਵੇਵ ਬਹੁਤ ਆਈ ਸੀ। ਉਹਨੇ ਹੀਟ ਵੇਵ ਦੇ ਨਾਲ ਜਾਣੀ ਦੀ ਖਰਾਬ ਥੋੜਾ ਜਿਹਾ ਅਰਲੀ ਆ ਗਿਆ, ਜਲਦੀ ਪੱਕ ਗਿਆ, ਜਲਦੀ ਪੱਕ ਕੇ ਜਲਦੀ ਉਹਨਾਂ ਦੀ ਹਾਰਵੈਸਟਿੰਗ ਸ਼ੁਰੂ ਹੋ ਗਈ। ਉਹਨਾਂ ਦੇ ਫਾਇਦੇ ਵੀ ਆ, ਨੁਕਸਾਨ ਵੀ ਆ। ਠੀਕ ਹੈ। ਤੇ ਉਹ ਬਦਾਮਾਂ ਦੀ ਖੇਤ ਚੱਲ ਰਹੀ ਆ ਤੇ ਗ੍ਰੇਪਾਂ ਦੀ ਹਾਰਵੈਸਟ ਕਈ ਤਾਂ ਅਰਲੀ ਵਰਾਇਟੀਆਂ ਜਿਹੜੀਆਂ ਸੀਗੀਆਂ ਉਹ ਸ਼ੁਰੂ ਹੋਈਆਂ, ਰੇਜ਼ਨ ਦੀਆਂ ਵੀ, ਤੇ ਜੀ ਵੀ ਹੁਣ ਜੋਰੋ ਜੋਰ ਇਸ ਵਕਤ ਆ ਵੀਕ ਚੱਲ ਰਿਹਾ ਹੈ। ਸੋ ਓਕੇ, ਸੋ ਗ੍ਰੇਪ ਤੇ ਪਿਸਤੇ ਦਾ ਆਲਮੋਸਟ ਪਿਸਤੇ ਦੀ ਹੱਦ ਸਪਲਿਟ ਹੋ ਰਹੀ ਹੈ ਨਾ, ਤਕਰੀਬਨ ਮਹੀਨੇ ਕੁ ਨੂੰ ਪਿਸਤੇ ਦੀ ਵੀ ਹਾਰਵੈਸਟਿੰਗ ਆ ਜਾਏਗੀ। ਜੀ, ਕੈਲੀਫੋਰਨੀਆ ਜਾਣਿਆ ਜਾਂਦਾ ਹੈ ਆਪਣੀ ਸੌਗੀ ਦੇ ਲਈ ਵੀ ਤੇ ਆਪਣੇ ਜਿਹੜੇ ਬਦਾਮਾਂ ਦੇ ਲਈ ਵੀ। ਸੋ ਇੱਥੇ ਦੀਆਂ 2 ਮੇਨ ਜਿਹੜੀਆਂ ਸਪੈਸ਼ਲਿਟੀ ਕ੍ਰੌਪਸ ਆ, ਉਸ ਨੂੰ ਜਿਹੜਾ ਹਾਰਵੈਸਟਿੰਗ ਚੱਲ ਰਹੀ ਆ। ਸ਼ੁਰੂਆਤ ਆਪਾਂ ਜੇ ਐਲਮੰਡ ਹਾਰਵੈਸਟਿੰਗ ਤੋਂ ਹੀ ਗੱਲਬਾਤ ਜਿਹੜੀ ਉਹ ਕਰ ਲਈਏ। ਜਿੱਦਾਂ ਤੁਸੀਂ ਦੱਸਿਆ ਵੀ ਜਿਹੜੀ ਹੀਟ ਵੇਵ ਆਈ, ਉਸਨੇ ਕਈ ਥਾਵਾਂ ਦੇ ਉੱਤੇ ਅਰਲੀ ਜਿਹੜਾ ਇਹ ਪਕਾ ਦਿੱਤਾ ਆ। ਇਹਦੇ ਲਈ ਕਿਸਾਨ ਉਹਦਾ ਰੈਡੀ ਹੋਈ ਰਹਿੰਦੇ ਆ ਜੇ ਬਾਈ ਚਾਂਸ 1-2 ਵੀਕ ਜਲਦੀ ਵੀ ਸ਼ੁਰੂ ਕਰਨਾ ਪੈ ਜਾਵੇ ਕੰਮ? ਨਹੀਂ, ਆਈ ਥਿੰਕ ਕਿਸਾਨ ਤਾਂ ਹਮੇਸ਼ਾ ਹੀ ਰੈਡੀ ਰਹਿੰਦਾ ਹਾਰਵੈਸਟ। ਠੀਕ ਹੈ ਜੀ। ਤੇ ਚੈਲੰਜ ਉੱਥੇ ਆਉਂਦਾ ਗਾ ਵੀ ਜਿਹੜਾ ਉਹਦੇ ਯੀਲਡ ਕਿੰਨੇ ਇੰਪੈਕਟ ਪੈਂਦੀ ਆ। ਜਿੱਦਾਂ ਹੁਣ ਆਪਾਂ ਪਹਿਲਾਂ ਜਿਹੜੇ ਆਪਣੇ ਰਿਪੋਰਟਸ ਆ ਰਹੀਆਂ ਸੀਗੀਆਂ ਬਈ ਬਹੁਤ ਜ਼ਿਆਦਾ ਹੈਵੀ ਕ੍ਰਾਪ ਆ ਇਸ ਸਾਲ ਦੇ ਵਿੱਚ, ਉਹ ਤਕਰੀਬਨ ਆਪਦੇ ਆਪ ਨੂੰ ਨਿਊਟਰਲਾਈਜ਼ ਕਰਕੇ ਉੱਥੇ ਹੀ ਆ ਗਿਆ ਜਿੱਥੇ ਪਿਛਲੇ ਸਾਲ ਸੀ, ਸ਼ਾਇਦ ਉਦੋਂ ਵੀ ਘਟ ਜੇ ਪਿਛਲੇ ਸਾਲ ਨਾਲ, ਹੈ ਨਾ। ਤੇ ਉਹਦੇ ਘਟਣ ਦੇ ਅੱਡੋ ਅੱਡ ਰੀਜ਼ਨ ਆ। ਕਿਉਂ? ਬਲੂਮ ਬਹੁਤ ਸੋਹਣੀ ਸੈੱਟ ਹੋਈ ਸੀ, ਵੈਦਰ ਠੀਕ ਸੀ ਉਦੋਂ, ਹੈ ਨਾ। ਤੇ ਉਦੋਂ ਜਦੋਂ ਫਿਰ ਨਟ ਕਾਊਂਟ ਕਰਦੇ ਆ ਉਹ ਵੀ ਨਟਸ ਲੱਗੇ ਬਹੁਤ ਆ, ਹੈ ਨਾ। ਪਰ ਜਿਹੜੀ এনवायरमेंट, ਜਿਹੜੀ ਕੁਦਰਤ ਦੇ ਇਫੈਕਟ ਆ, ਉਹ ਜਦੋਂ ਆਏ ਉਹਦੇ ਨਾਲ ਫਿਰ ਯੀਲਡ ਇੰਪੈਕਟ ਬਹੁਤ ਹੋਈਆਂ। ਇਸ ਵਕਤ ਜੇ ਦੇਖਿਆ ਜਾਵੇ ਓਵਰਆਲ ਯੀਲਡ ਬਦਾਮਾਂ ਦੀ ਪਿਛਲੇ ਸਾਲ ਨਾਲੋਂ ਘੱਟ ਆ ਜਦੋਂ ਐਵਰੇਜ ਕੱਢਾਂਗੇ। ਜਿਹੜੀਆਂ ਨਿਊਜ਼ਸ ਆ ਰਹੀਆਂ ਜੀ, ਦੇਖਿਆ ਜਾਂਦਾ ਵਿੰਗਸਫੀਲਡ, ਵੈਸਟ ਸਾਈਡ, ਈਵਨ ਜਿਹੜੇ ਹੁਣ ਮੀਂਹ ਪਏ ਆ, ਥੋੜੇ ਘਣੇ ਵੀ ਪੈ ਗਏ ਆ ਨੋਰਥ ਦੇ ਵਿੱਚ, ਉਸ ਏਰੀਆਜ਼ ਦੇ ਵਿੱਚ ਉਹਨਾਂ ਨੂੰ ਜ਼ਰੂਰ ਇੰਪੈਕਟ ਪੈਂਦਾ ਗਾ ਇਸ ਸਾਲ ਦੇ ਕ੍ਰਾਪ ਦਾ। ਤੇ ਹੁਣ ਐਸਟੀਮੇਸ਼ਨਸ ਆ ਰਹੇ ਆ ਸ਼ਾਇਦ 2.5 ਦੇ ਆਲੇ ਦੁਆਲੇ
ਐਰਕੀ ਕ੍ਰਾਪ ਹੋਵੇ ਨਾ। ਪਿਛਲੇ ਸਾਲ 2.6 ਹੋਇਆ ਸੀ, ਐਰਕੀ 2.5 ਤੇ ਮੋਸਟਲੀ ਜਿਹੜਾ ਰਿਜ਼ਰਵ ਦੇ ਵਿੱਚ ਵੀ, ਰਿਜ਼ਰਵ ਚਾਹੇ ਕੈਰੀ ਓਵਰ ਕਹਿ ਲਓ, ਉਹ ਵੀ ਘਟਦਾ ਗਾ ਹੈ ਨਾ। ਤੇ ਕ੍ਰਾਪ ਵੀ ਐਰਕੀ ਘੱਟ ਆ, ਸਾਈਜ਼ ਬਹੁਤ ਘੱਟ ਹੋਇਆ। ਜਿਹੜੀ ਉਹ ਹੀਟ ਵੇਵ ਦਾ ਮੇਨ ਇੰਪੈਕਟ ਪਿਆ ਨਾ, ਉਹਦੇ 3-4 ਤਰੀਕਿਆਂ ਤੇ ਆ। ਜਿਹੜਾ ਇਸ ਵਕਤ ਦੀ ਯੀਲਡ ਆ, ਉਹ ਯੀਲਡ ਦੇ ਵਿੱਚ ਕਿ ਜਿਹੜੇ ਬਦਾਮ ਅੱਗੇ ਮੋਟੇ ਹੁੰਦੇ ਆ ਉਹ ਉਨੇ ਮੋਟੇ ਨਹੀਂ ਗੇ, ਤੇ ਉਹਦੇ ਨਾਲ ਉਹਦਾ ਜਿਹੜਾ ਸਾਈਜ਼ ਆ ਛੋਟਾ ਹੋ ਗਿਆ। ਹੋਣ ਦੇ ਨਾਲ ਉਹਨਾਂ ਦੀ ਜਿਹੜੀ ਟੋਟਲ ਆਊਟਪੁੱਟ ਏਕਰੇਜ ਦੀ ਆ ਉਹ ਘਟ ਗਈ। ਕੀ ਇਹ ਸਾਰੇ ਜਗ੍ਹਾ ਹੀ ਇਹ ਜਿਹੜਾ ਇਫੈਕਟ ਰਿਹਾ, ਜਾਂ ਕਈ ਥਾਵਾਂ ਦੇ ਉੱਤੇ ਠੀਕ ਵੀ ਰਿਹਾ ਆ ਵੀ ਉਹਨਾਂ ਦੇ ਜਿਹੜਾ ਗ੍ਰੇਡ ਦੇ ਉੱਤੇ ਜਾਂ ਨਟ ਸਾਈਜ਼ ਦੇ ਉੱਤੇ ਅਸਰ ਨਹੀਂ ਵੀ ਪਿਆ? ਨਹੀਂ, ਦੇਖੋ ਜਿਹੜੇ ਤਾਂ ਏਰੀਏ ਕਈ ਚੀਜ਼ਾਂ ਦੇ ਇੰਪੈਕਟਸ ਪੈਂਦੇ ਆ। ਐਰਕੀ ਜੋ ਹੀਟ ਨੇ ਲੈ ਕੇ ਆਂਦਾ ਨਾ, ਜਿੱਥੇ ਤੁਹਾਡੇ ਪਾਣੀ ਦੇ ਆਪਾਂ ਕਈ ਵਾਰੀ ਸੁਣਿਆ ਵੀ ਕੁਆਲਿਟੀ ਉਨੀ ਚੰਗੀ ਨਹੀਂ ਹੁੰਦੀ। ਹਾਂਜੀ, ਜੀ ਜੀ। ਤੇ ਉਹ ਸੋਇਲ ਨੂੰ ਵੀ ਇੰਪੈਕਟ ਕਰਦੀ ਹੈ ਨਾ। ਤੇ ਕਈਆਂ ਦਾ ਸੋਇਲ ਬਹੁਤ ਸੈਂਡੀ ਆ, ਹੈ ਨਾ। ਤੇ ਜਦੋਂ ਐਰੀਗੇਟ ਵੀ ਪਾਣੀ ਵੀ ਲਾਉਂਦੇ ਆ, ਉਹ ਛੇਤੀ ਸੁੱਕ ਜਾਂਦਾ ਹੋ ਜਾਂਦਾ। ਤੇ ਕਈਆਂ ਦਾ ਜਿਹੜੀ ਜ਼ਮੀਨ ਬਹੁਤ ਅਲਕਲਾਈਨ ਆ, ਹਾਰਡ ਆ, ਉਹ ਵੀ ਜਾਣੀ ਦੀ ਉੱਥੇ ਬਹੁਤ ਇੰਪੈਕਟ ਪੈਂਦੇ ਆ। ਹੁਣ ਤੁਸੀਂ ਦੇਖੋ ਸੈਂਡੀ ਏਰੀਏ ਦੇ ਵਿੱਚ ਜਿੱਥੇ ਨੂਨ ਆ, ਉਹ ਨੂਨ ਦੇ ਨਾਲ ਪਾਰਟੀਕਲਸ ਜੋੜ ਕੇ ਨਾ, ਜਿੱਦਾਂ ਆਪਾਂ ਆਟੇ ਦੇ ਵਿੱਚ ਘਿਓ ਜਿਹਾ ਪਾ ਦਿਓ ਤੇ ਉਹ ਪਾਪੜ ਜੇ ਬਣ ਜਾਂਦੇ ਆ, ਉਹ ਜ਼ਮੀਨ ਦੇ ਉੱਦਾਂ ਬਣੇ ਪਏ ਆ। ਜਦੋਂ ਪਾਣੀ ਲਾਉਂਦੇ ਆ, ਉਹ ਪਾਣੀ ਜੜ ਤੋਂ ਦੂਰ ਚਲਾ ਜਾਂਦਾ, ਜੜ ਨੂੰ ਪਾਣੀ ਨਹੀਂ ਲੱਗਦਾ, ਬੂਟੇ ਨੂੰ ਨਹੀਂ ਮਿਲਦਾ, ਹੈ ਨਾ। ਕਈਆਂ ਦੇ ਐਰਕੀ ਰਿਪੋਰਟਸ ਆਈਆਂ ਵੀ ਜਾਂਦੀ ਪਾਣੀ ਲਾਈ ਜਾਂਦੇ ਆ, ਉੱਪਰੋਂ ਗਿੱਲਾ ਗਾ ਪਰ ਬੂਟੇ ਸੁੱਕੀ ਜਾਂਦੇ ਆ। ਅੱਛਾ, ਠੀਕ ਹੈ। ਉਹਦੇ ਇੰਪੈਕਟਸ ਆ, ਹੈ ਨਾ। ਇੱਕ ਹੀਟ ਦਾ ਇੰਪੈਕਟ ਹੋ ਗਿਆ, ਦੂਸਰਾ ਪਾਣੀ ਦੀ ਕੁਆਲਿਟੀ ਦਾ, ਜਿਹਨੇ ਸੋਇਲ ਨੂੰ ਜਾਣ ਦੀ ਬਹੁਤ ਖਰਾਬ ਕੀਤਾ। ਇਹ ਜਿਹੜਾ ਅੰਡਰਗਰਾਉਂਡ ਵਾਟਰ ਆ, ਉਸੇ ਨੇ ਜ਼ਿਆਦਾ ਇੰਪੈਕਟ ਪਾਇਆ ਇਹ ਵਾਲਾ? ਉਹਨੇ ਜ਼ਿਆਦਾ ਪਾਇਆ, ਠੀਕ ਹੈ ਨਾ, ਉਹਨੇ ਜ਼ਿਆਦਾ ਪਾਇਆ ਗਾ। ਤੇ ਜਿਹੜਾ ਜਾਣੀ ਦੀ ਜਦੋਂ ਅਲਕਲਾਈਨ ਸੋਇਲ ਆ, ਜਿੱਥੇ ਸੋਇਲ ਹਾਰਡ ਆ, ਚੀਕਣੀ ਮਿੱਟੀ ਆ, ਉਹਦੇ ਵਿੱਚ ਵੀ ਜਦੋਂ ਡਰਾਈਨੈਸ ਜਾਂਦੀ, ਇੰਨੀ ਹੀਟ ਨਾ ਆਉਂਦੀ ਆ, ਉਹਨੂੰ ਜੇ ਪਾਣੀ ਛੇਤੀ ਨਾ ਲੱਗਿਆ ਹੋਵੇ, ਚਾਹੇ ਜੜ੍ਹਾਂ ਨੂੰ ਪਾਣੀ ਨਾ ਜਾਂਦਾ ਹੋਵੇ, ਉੱਥੇ ਵੀ ਇੱਦਾਂ ਦੀਆਂ ਪ੍ਰੋਬਲਮਸ ਕਾਫੀ ਦੇਖਣ ਨੂੰ ਮਿਲੀਆਂ। ਹੁਣ ਸਪੈਸ਼ਲੀ ਕਈ ਕ੍ਰਾਪਸ ਹੈਗੇ ਆ, ਜਿੱਦਾਂ ਵਰਾਇਟੀਆਂ, ਇੰਡੀਪੈਂਡੈਂਸ ਵਰਾਇਟੀ ਆ, ਉਹ ਬਹੁਤ ਹੀ ਸੈਂਸਿਟਿਵ ਆ, ਜਾਣੀ ਕਿ ਮਾੜੀ ਜੀ ਚੇਂਜ ਦੇ ਉਹਦੀ ਯੀਲਡ ਬਹੁਤ ਆਉਂਦੀ ਆ, ਪਰ ਜੇ ਮਾੜਾ ਜਿਹਾ ਕੋਈ ਪ੍ਰੋਬਲਮ ਆ ਜੇ, ਉਹਦੀ ਯੀਲਡ ਬਹੁਤ ਇੱਕਦਮ ਥੱਲੇ ਡਿੱਗਦੀ ਆ। ਐਰਕੀ ਉਹਨਾਂ ਨੂੰ ਜਦੋਂ ਪਾਣੀ ਨਹੀਂ ਟੀਆਂ ਤੋਂ ਚੱਕ ਹੋਇਆ, ਉਹਨਾਂ ਤੋਂ ਨਿਊਟ੍ਰੀਸ਼ਨ, ਉਹਨਾਂ ਦੇ ਜਿਹੜੇ ਖਾਦ ਚ ਪਾਈ ਵੀ ਆ ਲੋਕਾਂ ਨੇ, ਉਹ ਚੱਕ ਨਹੀਂ ਹੋਈ। ਠੀਕ ਹੈ। ਉਹਦੇ ਚਾਹੇ ਭਾਵੇਂ ਨੂਨ ਲਾ ਲਓ, ਚਾਹੇ ਬਾਇਓ ਕਾਰਬਨਸ ਲਾ ਲਓ, ਚਾਹੇ ਪੀਐਚ ਪਾਣੀ ਦਾ ਚੇਂਜ ਹੋ ਗਿਆ, ਇਹ ਜਿਹੜੀਆਂ ਚੀਜ਼ਾਂ ਨੇ ਨਾ ਬਹੁਤ ਇੰਪੈਕਟ ਦਿਖਾਏ ਆ ਕਿ ਬਈ ਇਹ ਨਹੀਂ ਹੁੰਦਾ ਵੀ ਸਵੇਰੇ ਤੁਹਾਡੀ ਬਲੂਮ ਕਿੰਨੀ ਕੁ ਸੈੱਟ ਹੋਈ ਆ, ਇਹ ਹੁੰਦਾ ਵੀ ਜਾਂਦੇ ਹੁਣ ਜਦੋਂ ਡਿਲੀਵਰ ਕਰਨ ਦਾ ਟਾਈਮ ਆਇਆ, ਉਦੋਂ ਯੀਲਡ ਬਹੁਤ ਘੱਟ ਆ ਰਹੀ ਆ, ਹੈ ਨਾ। ਉਹਦੀਆਂ ਪ੍ਰਾਈਸਾਂ ਵੀ ਘੱਟ ਮਿਲਣਗੀਆਂ, ਕਿਉਂ ਕਿੱਥੇ ਸਾਈਜ਼ ਆਮ ਲੋਕਾਂ ਦਾ ਅੱਗੇ 25-27 ਇੱਕ ਆਉਂਸ ਦੇ ਵਿੱਚ 25 ਕੁ ਬਦਾਮ ਪੈਂਦੇ ਆ, ਹੁਣ ਉਹ 32 ਤੋਂ 34 ਹੋ ਗਏ, 30 ਤੋਂ ਤਾਂ ਉੱਪਰ ਹੀ ਆ ਸਾਰਿਆਂ ਦੇ, ਹੈ ਨਾ। ਜਦੋਂ ਜਨ ਦੀ ਸਾਈਜ਼ ਘਟਦਾ, ਉਹਦੇ ਨਾਲ ਇੰਪੈਕਟ ਓਵਰਆਲ ਕਾਫੀ ਪੈਂਦਾ। ਤੇ ਉਹ ਐਰਕੀ ਬਦਾਮਾਂ ਤੇ ਆਮ ਦੇਖਣ ਨੂੰ ਪਿਆ, ਤੇ ਗਾਹਾਂ ਨੂੰ ਵੀ ਪਊਗਾ, ਕਿਉਂ ਗਾਹਾਂ ਨੂੰ ਜਿਹੜੇ ਬੱਡ ਦੀ ਵੀ ਸੈਟਿੰਗ ਹੁੰਦੀ ਆ ਨਾ, ਉਹ ਇਸ ਰੁੱਤਾਂ 'ਚ ਹੁੰਦੀ ਆ। ਤੇ ਉਹ ਜਦੋਂ ਇੰਨੀ ਸਟ੍ਰੈਸ ਦੇ ਵਿੱਚ ਆਏ ਵੇ ਆ, ਹੀਟ ਬਹੁਤ ਸੀਗੀ, ਪਾਣੀ ਚੱਕ ਨਹੀਂ ਹੋਇਆ, ਨਿਊਟ੍ਰੀਸ਼ ਚੱਕ ਨਹੀਂ ਹੋਇਆ, ਅਗਲੇ ਸਾਲ ਦੇ ਜਿਹੜੇ ਬੱਡ ਦੀ ਇੰਪੈਕਟ ਆ ਨਾ, ਉਹ ਕੁਆਲਿਟੀ ਸੈੱਟ ਹੋਣੀ ਆ, ਉਨੀ ਕੁਆਲਿਟੀ ਉਹ ਸੈੱਟ ਨਹੀਂ ਹੋਊਗੀ। ਪਰ ਕਈ ਥਾਵਾਂ ਤੇ ਜਿੱਥੇ ਹੁਣ ਫ੍ਰੈਸਨੋ ਏਰੀਆ ਕਾਫੀ ਚੰਗਾ ਗਾ, ਜਿੱਥੇ ਤੁਹਾਨੂੰ ਫਲੱਡ ਦਾ ਪਾਣੀ ਵੀ ਮਿਲਦਾ ਤੇ ਡ੍ਰਿਪ ਦਾ ਪਾਣੀ ਵੀ, ਤੁਸੀਂ ਦੋਨੇ ਯੂਜ਼ ਕੀਤੇ FID ਵਾਲਿਆਂ ਨੂੰ, ਹਨਾ। ਜਿੱਦਾਂ FID ਦੇ ਵਿੱਚ ਉਹਨਾਂ ਨੇ ਪਾਣੀ ਤਾਂ ਹਰ ਮਹੀਨੇ ਦਿੰਦੇ ਆ, ਜੇ ਤੁਸੀਂ ਹਰ ਮਹੀਨੇ ਹੀ ਪਾਣੀ ਲਾਉਨੇ ਆ, ਉਹ ਵੀ ਖੇਤ ਸਫਰ ਕਰ ਰਹੇ ਆ। ਜਿਨ੍ਹਾਂ ਨੇ ਪਾਣੀ ਲਾਇਆ ਜਾਂਦੀ ਹਫ਼ਤੇ 10 ਦਿਨਾਂ ਬਾਅਦ ਫੇਰ ਥੋੜਾ ਜਿਹਾ ਲਾਤਾ, ਜਿਨ੍ਹਾਂ ਨੇ ਮੋਇਸਚਰ ਨਾ ਸੋਇਲ ਦੇ ਵਿੱਚ ਚੰਗੀ ਤਰ੍ਹਾਂ ਮੇਨਟੇਨ ਕਰਕੇ ਰੱਖਿਆ, ਤੇ ਜਿਹੜੀ ਟਰੀ ਦੀ ਹੈਲਥ ਚੰਗੀ ਤਰ੍ਹਾਂ ਰੱਖੀ ਆ, ਉਹਨਾਂ ਦੀ ਐਰਕੀ ਪਿਛਲੇ ਸਾਲ ਨਾਲੋਂ ਉੱਥੇ ਯੀਲਡ ਜ਼ਿਆਦਾ। ਇਹ ਕੀ ਇਹ ਜਿਹੜਾ ਇੰਪੈਕਟ ਆ, ਕੀ ਇਹ ਨਵੇਂ ਟਰੀਜ਼ ਦੇ ਉੱਤੇ ਜ਼ਿਆਦਾ ਬੈਡ ਹੁੰਦਾ ਜਾਂ ਪੁਰਾਣੇ ਦੇ ਉੱਤੇ ਜ਼ਿਆਦਾ ਬੈਡ ਹੁੰਦਾ? ਨਹੀਂ, ਇਹ ਸਾਰਿਆਂ ਤੇ ਇੰਪੈਕਟ ਕਰਦਾ ਗਾ,
ਠੀਕ ਹੈ। ਜਦੋਂ ਜੇ ਟਰੀਆਂ ਦੇ ਆਪਦੇ ਜਦੋਂ ਸਾਈਕਲ ਆ, ਹੈ ਨਾ, ਮੋਸਟਲੀ ਜਿਹੜੇ ਇੱਥੋਂ ਦੇ ਆਪਣੇ ਫਰਟੀਲਾਈਜ਼ਰ ਕੰਪਨੀਆਂ, ਪੈਸਟ ਕੰਟਰੋਲ ਐਡਵਾਈਜ਼ਰ ਆ, ਉਹ ਪੈਸਟ ਲਈ ਬਹੁਤ ਹੀ ਜਾਂਦੀ ਐਕਸਪਰਟਸ ਆ। ਹੂੰ। ਉਹ ਆ ਕੇ ਤੁਹਾਨੂੰ ਦੱਸਦੇ ਆ ਵੀ ਆਹ ਬਿਮਾਰੀਆਂ, ਪਰ ਐਤਕੀ ਡਿਜ਼ੀਜ਼ ਪ੍ਰੈਸ਼ਰ ਹੈ ਹੀ ਨਹੀਂ ਸੀ ਜਮਾ ਕਿਤੇ। ਗਰਮੀ ਇੰਨੀ ਸੀਗੀ, ਹਾਂ, ਨੇਵਲ ਔਰੰਜ ਮੈਨੂੰ ਲੱਗਦਾ ਆਇਆ ਹੀ ਨਹੀਂ ਵਰਮ। ਟੇਬਲ ਔਰੰਜ ਵੋਰਮ ਕਿਤੇ ਦੇਖਣ ਨੂੰ ਨਹੀਂ ਮਿਲਿਆ, ਹੈ ਉਹ ਨਾ। ਤਾਂ ਭੁੱਜ ਗਿਆ ਹੁਣ, ਅੰਦਰ ਹੀ ਪਿਆ। ਹਾਂ, ਤੇ ਜਿਹੜੇ ਲੋਕਾਂ ਨੇ ਸਪਰੇਅ ਉਹ ਚੀਜ਼ਾਂ ਤੇ ਫੋਕਸ ਰੱਖੀ, ਨਿਊਟ੍ਰੀਸ਼ਨ ਤੇ ਨਹੀਂ ਰੱਖੀ, ਹੂੰ। ਉਹ ਐਤਕੀ ਸਫਰ ਕਰਦੇ ਆ ਬਹੁਤ। ਤੇ ਮੋਸਟਲੀ ਜਿਹੜੇ ਪੀਸੀਏਸ ਆ ਨਾ, ਇਹਨਾਂ ਕੰਪਨੀਆਂ ਦੇ ਸਾਰਿਆਂ ਦੇ ਆਪਣੇ ਐਗਰਾਨੋਮਿਸਟ ਰੱਖੇ ਦੇ ਆ, ਸਾਰਿਆਂ ਦੇ ਆਪਦੇ ਸੋਲੂਸ਼ਨ ਆ। ਹੁਣ ਹੂੰ, ਹੂੰ। ਕਿਹੜਾ ਸੋਲੂਸ਼ਨ ਤੁਸੀਂ ਯੂਜ਼ ਕਰਦੇ ਆ, ਉਹ ਪਿਓਰਲੀ ਡਿਪੈਂਡ ਐਤਕੀ ਉਹਨੇ ਯੀਲਡ ਜਾਣ ਦੀ ਕਾਫੀ ਇੰਪੈਕਟ ਵੀ ਦਿਖਾਏ ਤੇ ਕਾਫੀ ਜਾਣੀ ਦੀ, ਕਿਉਂ ਜੇ ਹੁਣ ਤੁਸੀਂ ਦੇਖੋ ਬਹੁਤ ਤਰ੍ਹਾਂ ਦੀ ਨਾਈਟ੍ਰੋਜਨ ਆ, ਤਰ੍ਹਾਂ ਦੇ ਫਾਸਫੇਟਸ ਆ, ਪੋਟੈਸੀਅਮ ਆ, ਉਹ ਜਾਣ ਦੀ ਮੋਸਟਲੀ ਜਿਹੜੇ ਆਪਣੇ ਫਾਰਮਰਸ ਆ ਉਹ ਸਿਰਫ ਇਹੀ ਦੇਖਦੇ ਆ ਵੀ ਸਾਨੂੰ ਜੀ ਅਸੀਂ ਸਿਰਫ ਜ਼ਿੰਕ ਲੈਣੀ ਆ, ਆਇਰਨ ਲੈਣੀ ਆ, ਬੋਰਾਨ ਪਾਉਣੀ ਆ, ਚਾਹੇ ਅਸੀਂ ਪੋਟੈਸੀਅਮ ਪਾਤਾ, ਪਰ ਕਿਹੜੀ ਤਰੀਕੇ ਦਾ ਪਾਇਆ, ਕਿੱਥੋਂ ਉਹ ਆਇਆ, ਕਿੰਨਾ ਲੱਗਦਾ ਗਾ, ਉਹ ਜਿਹੜੀਆਂ ਚੀਜ਼ਾਂ ਨੇ ਐਤਕੀ ਬਹੁਤ ਮੈਟਰ ਕੀਤਾ ਗਾ, ਤੇ ਉਹ ਰਿਜ਼ਲਟ, ਉਹ ਇੰਪੈਕਟਸ ਹੋ ਰਹੇ ਆ। ਠੀਕ ਹੈ। ਹਾਂਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਦੇਖ ਰਹੇ ਹਾਂ, ਆਪਾਂ ਸੀਜ਼ਨ ਦੇ ਸ਼ੁਰੂਆਤ ਦੇ ਵਿੱਚ ਜਾਂ ਡਿਊਰਿੰਗ ਦਾ ਸੀਜ਼ਨ ਇਹ ਗੱਲਾਂ ਕਾਫੀ ਵਾਰੀ ਹੋਈਆਂ ਵੀ ਇਨਪੁਟ ਕਾਸਟ ਬਹੁਤ ਜ਼ਿਆਦਾ ਵਧੇ ਆ। ਸੋ ਇਹ ਕਿਸਾਨਾਂ ਦੇ ਲਈ ਇਹ ਦੋ ਧਾਰੀ ਤਲਵਾਰ ਸੀਗੀ ਵੀ ਪੈਸਟ ਦੇ ਪ੍ਰੈਸ਼ਰ ਤੋਂ ਬਚਿਆ ਜਾਵੇ ਜਾਂ ਨਿਊਟ੍ਰੀਸ਼ਨ ਵੱਲ ਨੂੰ ਜਿਹੜਾ ਉਹ ਕਰਿਆ ਜਾਵੇ। ਉਹਨਾਂ ਦੇ ਲਈ ਬੈਲੈਂਸ ਬਣਾਉਣਾ ਵੀ ਬੜਾ ਔਖਾ ਸੀ, ਕਿਉਂਕਿ ਸਭ ਕੁਛ ਮਹਿੰਗਾ ਜਿਹੜਾ ਉਹ ਬਹੁਤ ਹੋਇਆ ਪਿਆ ਆ। ਪਿਛਲੀ ਦੀ ਪ੍ਰਾਈਸ ਵੀ ਜਿਹੜਾ ਓਨਾ ਸੋਹਣਾ ਨਹੀਂ ਮਿਲਿਆ। ਸੋ ਉਹਦੇ ਕਰਕੇ ਵੀ ਫਿਰ ਔਰਚਰਡਸ ਫਿਰ ਸਫਰ ਕਰ ਰਹੇ ਆ। ਨਹੀਂ, ਉਹਦੇ ਕਰਕੇ ਨਾ ਦੋ ਚੀਜ਼ਾਂ ਹੋਈਆਂ ਗਈਆਂ, ਜਿੱਥੇ ਤਾਂ ਪੈਸਟ ਕੰਟਰੋਲ ਐਡਵਾਈਜ਼ਰ ਕੰਪਨੀਆਂ ਦੇ ਵੱਲੋਂ ਤੁਹਾਨੂੰ ਫ੍ਰੀ ਸਰਵਿਸ ਦੇ ਰਹੇ ਆ, ਹੂੰ। ਉਹ ਤਾਂ ਆ ਕੇ ਉਹਨਾਂ ਦਾ ਤਾਂ ਮੇਨ ਮੈਸੇਜ ਸੀਗਾ ਵੀ ਜਾਣੀ ਦੀ ਸਪਰੇਅ ਕਰ ਦਿਓ, ਨਹੀਂ ਤਾਂ ਜਾਂਦੀ ਤੁਹਾਡਾ ਖਰਾਬ ਜਾਊ। ਓਕੇ। ਜਿਹੜਾ ਮੇਨ ਟੀਮ ਸਾਰੇ ਇੱਕੋ ਜਿਹੇ ਨਹੀਂਗੇ, ਵੀ ਜਾਣਦੀ ਜਿਹੜਾ ਉਹਨਾਂ ਨੇ ਪੁਸ਼ ਕੀਤਾ ਗਾ, ਇਹਨਾਂ ਸਪਰੇਆਂ ਕਰਾਈਆਂ। ਜਿਹੜੇ ਪ੍ਰਾਈਵੇਟ ਪੈਸਟ ਕੰਟਰੋਲ ਐਡਵਾਈਜ਼ਰ ਆ, ਜਿਨ੍ਹਾਂ ਨੂੰ ਜਾਣੀ ਦੀ ਜਿਨ੍ਹਾਂ ਨੇ ਸਮਾਨ ਨਹੀਂ ਵੇਚਣਾ, ਹੈ ਨਾ, ਉਹਨਾਂ ਨਾਲ ਜਿੰਨਾ ਕੁ ਮੈਂ ਕੰਮ ਕੀਤਾ ਉਹ ਫੁੱਲ ਬੈਕ ਹੀ ਕੀਤਾ ਵੀ ਤੁਹਾਨੂੰ ਲੋੜ ਨਹੀਂ, ਹੈ ਨਾ। ਹਾਲੇ ਅੱਛਾ, ਠੀਕ ਹੈ। ਫਾਰਮਰ ਕਹਿੰਦੇ ਸੀ ਵੀ ਅਸੀਂ ਹਰ ਸਾਲ ਕਰੀਦਾ, ਕਰਨਾ ਚਾਹੀਦਾ। ਉਹ ਓਕੇ। ਕਹਿੰਦੇ ਨਹੀਂ ਯਾਰ, ਕੀ ਪ੍ਰੈਸ਼ਰ ਹੈ ਨਹੀਂ ਵੀ ਨਾ ਕਰੋ, ਪੈਸੇ ਬਚਾ ਲਓ, ਹੈ ਨਾ। ਫਿਰ ਉਹਨਾਂ ਨੇ ਫਾਰਮਰ ਤੇ ਛੱਡਤਾ ਵੀ ਜੇ ਜਾਣ ਦੀ ਹੋਰ ਨਾ ਕੱਲ ਨੂੰ ਤੁਸੀਂ ਹੋਰ ਪ੍ਰੋਬਲਮ ਕਰੋ, ਤੇ ਤੁਸੀਂ ਜੇ ਕਰਨੀ ਹੈ ਸਪਰੇਅ ਕਰ ਲਓ, ਚਲੋ ਲਾਈਟ ਜੀ ਕਰ ਲਓ, ਹੈ ਨਾ, ਹੂੰ। ਜਨੈਰਿਕ ਕਰ ਲਓ ਜਿਹੜੀ ਸਸਤੀ ਜੀ ਆ ਕੋਈ ਮਿਲਦੀ ਆ, ਹੈ ਨਾ। ਹੂੰ। ਪਰ ਜਿਹੜੇ ਮੋਸਟਲੀ ਐਤਕੀ ਮੈਂ ਦੇਖਿਆ ਨਾ ਡਿਫਰੈਂਸਿਸ ਆਇਆ, ਜਿਹੜੇ ਕੰਪਨੀ ਦੇ ਫ੍ਰੀ ਪੈਸਟ ਕੰਟਰੋਲ ਐਡਵਾਈਜ਼ਰ ਵਰਸਸ ਜਿਹੜੇ ਪ੍ਰਾਈਵੇਟ ਜਿਨ੍ਹਾਂ ਨੇ ਕੰਮ ਕੀਤਾ ਗਾ, ਜਿਨ੍ਹਾਂ ਨੂੰ ਜਾਂਦੀ ਵਜੇ ਏਕੜ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਹਿਸਾਬ ਦੇ, ਉਹਨਾਂ ਦੀ ਐਡਵਾਈਸ ਥੋੜੀ ਜਿਹੀ ਡਿਫਰੈਂਟ ਹੋਈ ਹੈ ਠੀਕ ਹੈ। ਜਨਰਲੀ ਜਦੋਂ ਦੇਖਦੇ ਆ। ਤੇ ਉਹਨਾਂ ਨੇ ਮੁੜ ਕੇ ਫਿਰ ਤੁਸੀਂ ਫੋਕਸ ਕਰ ਸਕਦੇ ਆ ਵੀ ਕਿੱਥੇ ਤੁਹਾਨੂੰ ਜਾਣਦੀ ਉਹ ਪੈਸਾ ਲਾਉਣਾ ਚਾਹੀਦਾ। ਬਜਟ ਤਾਂ ਸੋ ਮੱਚ ਹੀ ਹੁੰਦਾ, ਹੂੰ। ਤੇ ਕਈਆਂ ਨੇ ਫਰਟੀਲਾਈਜ਼ਰ ਚ ਪਾਇਆ, ਕਈਆਂ ਨੇ ਹੋਰ ਚੀਜ਼ਾਂ ਦੇ ਵਿੱਚ, ਤੇ ਉਹ ਇਸ ਕਰਕੇ ਜਾਂਦੀ ਜਿਹੜਾ ਬੈਲੈਂਸ ਬਹੁਤ ਜ਼ਰੂਰੀ ਸੀ, ਹੈ ਨਾ। ਜਿਹੜੇ ਫਾਰਮਰਾਂ ਨੇ ਬੈਲੈਂਸ ਕੀਤਾ ਉਹਨਾਂ ਦੇ ਰਿਜ਼ਲਟ ਚੰਗੇ ਆਏ ਆ, ਜਿਨ੍ਹਾਂ ਨੇ ਨਹੀਂ ਬੈਲੈਂਸ ਕੀਤਾ, ਹੈ ਨਾ, ਉਹਨਾਂ ਦੇ ਕਾਸਟ ਵੀ ਜ਼ਿਆਦਾ ਆਇਆ ਤੇ ਯੀਲਡ ਇੰਪੈਕਟ ਵੀ ਐਤਕੀ ਪਿਆ ਤੇ ਗਾਂ ਨੂੰ ਵੀ ਪਊਗਾ ਨੈਕਸਟ ਈਅਰ। ਠੀਕ ਹੈ ਜੀ। ਤੇ ਸੋ ਦੇਖੋ, ਟਾਈਮ ਦੇ ਨਾਲ ਨਾ এনवायरमेंट ਨਾਲ ਚੀਜ਼ਾਂ ਬਹੁਤ ਚੇਂਜ ਹੋ ਰਹੀਆਂ, ਹੈ ਨਾ। ਹੂੰ। ਹੁਣ ਜੇ ਅਸੀਂ ਪਿਛਲੇ 50 ਸਾਲ ਦੇ 20 ਸਾਲ ਦੇ ਜਿਹੜੀਆਂ ਪ੍ਰੈਕਟਿਸਿਸ ਚੱਲਦੀਆਂ ਉਹ ਅੱਜ ਅਪਲਾਈ ਨਹੀਂ ਕਰ ਰਹੀਆਂ, ਕਿ এনवायरमेंट ਚੇਂਜ ਹੋ ਗਿਆ ਗਾ, ਟੈਂਪਰੇਚਰ ਜ਼ਿਆਦਾ ਹੋ ਗਿਆ, ਪਾਣੀ ਹੇਠਾਂ ਤੋਂ ਆਉਣੇ ਲੱਗ ਗਏ ਆ। ਜੇ ਤੁਹਾਡੀ ਪ੍ਰੈਕਟਿਸਿਸ ਤੁਸੀਂ ਨਹੀਂ ਚੇਂਜ ਕਰਦੇ, ਉਹਦੇ ਨਾਲ ਤੁਹਾਡੇ ਤੇ ਇੰਪੈਕਟ ਪੈਣੇ ਹੀ ਪੈਣੇ ਆ, ਕਿਉਂ ਉਹ ਪੁਰਾਣੀਆਂ ਚੀਜ਼ਾਂ ਕੰਮ ਨਹੀਂ ਕਰ ਰਹੀਆਂ, ਤੁਹਾਡੇ ਨਵੇਂ ਹੋਰ ਚੀਜ਼ਾਂ ਬਹੁਤ ਐਡ ਆ ਗਈਆਂ ਜਿਹੜੀਆਂ ਕਿ ਤੁਹਾਨੂੰ ਅਕਾਊਂਟ ਕਰਨੀਆਂ ਪੈਣੀਆਂ, ਤੇ ਉਹਨਾਂ ਕਰਨ ਦੇ ਲਈ ਤੁਹਾਨੂੰ ਪ੍ਰੈਕਟਿਸ ਆਪਦੀ ਚੇਂਜ ਕਰਨੀ ਪੈਣੀ ਹੈ ਓਕੇ। ਨਾ। ਤੇ ਇਸ ਕਰਕੇ ਜਾਣਦੀ ਜਿਹੜੇ ਤਾਂ ਫਾਰਮਰਸ ਜ਼ਿਆਦਾ ਆਊਟਰੀਚ ਕਰਦੇ ਆ, ਜਿਨ੍ਹਾਂ ਨੇ ਕੀਤਾ ਉਹਨਾਂ ਦੇ ਰਿਜ਼ਲਟ ਬਹੁਤ ਸੋਹਣੇ ਆਏ ਆ, ਹੂੰ। ਤੇ ਇੰਪੈਕਟਸ ਵੀ ਬਹੁਤ ਹੋਏ ਆ।
ਓਕੇ, ਸੋ ਹੁਣ ਆਪਣਾ ਇੱਕ ਤਾਂ ਮੈਸੇਜ ਇਹ ਹਾਂਜੀ, ਹਾਂਜੀ ਜੀ, ਗੋ ਹੈਡ ਗੱਲ ਕੰਪਲੀਟ ਕਰ ਲਓ। ਨਹੀਂ ਆਪਣਾ ਮੇਰਾ ਤਾਂ ਮੈਸੇਜ ਇਹੀ ਆ ਵੀ ਜਾਣਦੀ ਤੁਸੀਂ ਕਿੱਥੇ ਵੀ ਖੇਤੀ ਕਰਦੇ ਆ ਹੈਨਾ, ਟਾਈਮ ਚੇਂਜ ਹੋ ਗਿਆ। ਜੇ ਤੁਹਾਨੂੰ ਪੀਸੀਏ ਕਹਿੰਦਾ, ਇਸੇ ਕਰਕੇ ਪੱਗ ਦੇ ਜਿਹੜੇ ਵਰਕਸ਼ਾਪਸ, ਪੱਗ ਦੇ ਹੋਰ ਮੇਲੇ ਕਰਾਏ ਜਾਂਦੇ ਆ, ਉੱਥੇ ਕੁਐਸਚਨ ਇਹ ਪੁੱਛੋ ਇਹਨਾਂ ਨੂੰ ਜਾਣਦੀ ਹੈ। ਤੇ ਜਿਹੜੀ ਵੀ ਚੀਜ਼ ਤੁਸੀਂ ਖੇਤ ਦੇ ਵਿੱਚ ਪਾਉਨੇ ਆ, ਉਹਦੇ ਜਾਣਦੀ ਰਿਜ਼ਲਟ ਕੀ ਹੋਣਗੇ। ਤੇ ਭਾਵੇਂ ਕੋਈ ਪੈਸਟੀਸਾਈਡ ਆ, ਚਾਹੇ ਹਰਬਸਾਈਡ ਆ, ਚਾਹੇ ਕੋਈ ਜਾਣਦੀ ਕੋਈ ਫਰਟੀਲਾਈਜ਼ਰਸ ਵੀ ਆ, 100 ਤਰ੍ਹਾਂ ਦੇ ਆ। ਜੇ ਤੁਹਾਨੂੰ ਨਹੀਂ ਪਤਾ, ਉੱਦਾਂ ਹੀ ਪਾ ਰਹੇ ਆ, ਤੇ ਇਹ ਤੁਸੀਂ ਜਾਣਦੇ ਹੋ ਕਿਸੇ ਨਾ ਕਿਸੇ ਲੈਵਲ ਤੇ ਜਾ ਕੇ ਉਹ ਤੁਹਾਨੂੰ ਡੈਮੇਜ ਕਰਨਗੇ। ਜੀ, ਇਵੈਂਚੁਅਲੀ ਜੇ ਵਾਧੂ ਪਾਇਆ ਫਰਟੀਲਾਈਜ਼ਰ, ਜਿਹੜਾ ਉਹਨੇ ਟਰੀ ਨੇ ਪਿਕ ਨਹੀਂ ਕੀਤਾ, ਹੁਣ ਜਦੋਂ ਮੀਂਹ ਪੈਣੇ ਉਹ ਲੀਚ ਕਰ ਜਾਣਾ, ਉਹਦਾ ਫਾਇਦਾ ਕੋਈ ਨਹੀਂ। ਉਸ ਲਾਈਕ ਪੁਟਿੰਗ ਮਨੀ ਡਾਊਨ ਦਾ ਡਰੇਨ, ਉਹ ਜਿਹੜੀ ਹਾਂ ਉਹ ਚੀਜ਼ ਜਿਹੜੀ ਉਹ ਹੋ ਜਾਂਦੀ ਆ। ਸੋ ਇਹ ਸਾਰੀਆਂ ਚੀਜ਼ਾਂ, ਸੋ ਲੌਜਿਸਟਿਕਲੀ ਇਸ ਟਾਈਮ ਜਿਹੜਾ ਆ ਉਹ ਐਲੀਮੈਂਟ ਆਬਵੀਅਸਲੀ ਹੁਣ ਹਾਰਵੈਸਟਿੰਗ ਇਹਨਾਂ ਦੀ ਚੱਲਦੀ ਆ। ਅਗਲੇ ਸੀਜ਼ਨ ਦੇ ਲਈ ਜੇ ਤੁਸੀਂ ਕੁਇਕਲੀ ਬਰੀਫਲੀ ਦੱਸ ਦਿਓ, ਜਿਨ੍ਹਾਂ ਦੀ ਹਾਰਵੈਸਟ ਹੋ ਗਈ ਆ ਜਾਂ ਜਿਨ੍ਹਾਂ ਨੇ ਹੁਣ ਚੱਕ ਲੈਣੇ ਆ, ਉਹਨਾਂ ਨੇ ਅਗਲੇ ਸੀਜ਼ਨ ਦੇ ਲਈ ਰੈਡੀ ਹੋਣ ਦੇ ਲਈ ਕੀ ਕਰਨਾ ਹੈ? ਹੁਣ ਕੀ ਉਹਨਾਂ ਦੇ ਲਈ ਟਿਪਸ ਆ, ਕੀ ਜਿਹੜੀਆਂ ਗੱਲਾਂ ਦਾ ਧਿਆਨ ਰੱਖਣ? ਆਈ ਥਿੰਕ ਜਿਹੜੇ ਨਾ ਜ਼ਿਆਦਾ ਇੰਪੈਕਟਸ ਆ ਰਹੇ ਆ, ਉਹ ਹੈਗੇ ਆ ਇੱਕ ਦੋ ਏਰੀਏਜ਼ ਬਹੁਤ, ਭਾਵੇਂ ਕੋਈ ਵੀ ਖੇਤੀ ਆ, ਇਕੱਲੇ ਬਦਾਮਾਂ ਨਹੀਂ, ਦੂਜੇ ਵੀ ਖੇਤੀ ਦੇ ਆ ਜੀ ਹੈਨਾ। ਉਹ ਇੱਕ ਤਾਂ ਜੇ ਤੁਸੀਂ ਵੈਲ ਵਾਟਰ ਲਾਉਨੇ ਆ ਹੈਨਾ, ਉਹਦੇ ਨਾਲ ਜਿਹੜਾ ਤੁਹਾਡਾ ਇਰੀਗੇਸ਼ਨ ਸਿਸਟਮ ਆ ਉਹ ਐਫੀਸ਼ੀਐਂਟਲੀ ਚੱਲ ਨਹੀਂ ਰਿਹਾ। ਓਕੇ ਹੈਨਾ, ਤੇ ਉਹਨੂੰ ਤੁਸੀਂ ਜਾਣਦੇ ਆਪਦੇ ਪਾਣੀ ਨੂੰ ਟੈਸਟ ਕਰਾਵੋ, ਟੈਸਟ ਕਰਾ ਕੇ ਤਾਂ ਉਹਦਾ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰੋ ਵੀ ਮੈਂ ਇਹਨੂੰ ਜਾਣਨ ਦੀ ਸੋਲੂਸ਼ਨ ਉਹਦਾ ਕੀ ਕਰ ਸਕਦਾ। ਠੀਕ ਹੈ ਕਈ ਜੀ। ਵਾਰੀ ਸੋਲੂਸ਼ਨ ਦੇਖਣ ਨੂੰ ਮਹਿੰਗਾ ਹੁੰਦਾ, ਪਰ ਓਵਰਆਲ ਜਦੋਂ ਦੇਖੀਏ ਸਾਰਾ ਐਨਾਲਿਸਿਸ ਕਰਕੇ ਫਿਰ ਸਸਤਾ ਪੈ ਜਾਂਦਾ ਲੌਂਗ ਟਰਮ। ਹਾਂ, ਲੌਂਗ ਟਰਮ ਦੇ ਲਈ। ਇੱਕ ਤਾਂ ਇਹ ਦੇਖੋ ਵੀ ਜਿਹੜਾ ਤੁਹਾਡਾ ਪਾਣੀ ਦਾ ਸੋਰਸ ਆ ਨਾ, ਜਿੱਥੋਂ ਵੀ ਪਾਣੀ ਆਉਂਦਾ ਹੈਗਾ, ਉਹਦੀ ਕੁਆਲਿਟੀ ਕੀ ਆ, ਤੇ ਉਹ ਦਿਨੋਂ ਦਿਨ ਮਾੜੀ ਹੋਣੀ ਆ, ਕਿਉਂ ਪਾਣੀ ਡੂੰਘੇ ਹੋ ਰਹੇ ਜੀ। ਠੀਕ ਹੈ ਜੀ। ਇੱਕ ਤਾਂ ਇਹ ਚੀਜ਼ ਆ ਵੀ ਹੁਣ ਨੈਕਸਟ ਈਅਰ ਨੂੰ ਇੱਕ ਉਹ ਦੇਖੋ। ਦੂਸਰੀ ਇਹ ਆ ਕਿ ਜਿਹੜਾ ਸਾਡਾ ਕੈਲੀਫੋਰਨੀਆ ਦਾ ਸੋਇਲ ਆ, ਉਹਦਾ ਆਰਗੈਨਿਕ ਮੈਟਰ ਬਹੁਤ ਘੱਟ ਆ ਨਾ, ਬਹੁਤ ਜ਼ਿਆਦਾ ਘੱਟ ਆ ਕੰਪੇਅਰ ਟੂ ਮਿਡ ਵੈਸਟ, ਕੰਪੇਅਰ ਟੂ ਅਦਰ ਪਲੇਸਿਸ, ਜਿਹੜੇ ਕਿ ਜਿਹੜਾ ਹੋਲਡਿੰਗ ਕਪੈਸਿਟੀ, ਕੋਈ ਵੀ ਚੀਜ਼ ਪਾਉਨੇ ਆ ਉਹਨੂੰ ਹੋਲਡ ਕਰਨ ਦੇ ਲਈ ਜਾਣੀ ਦੀ ਉਹਨਾਂ ਦਾ ਜਿਹੜਾ ਬੈਂਕ ਆ ਉਹਦੀ ਸੇਫ ਬਹੁਤ ਛੋਟੀ ਆ। ਉਹਨੂੰ ਕਿੱਦਾਂ, ਤਾਂ ਹੀ ਤਾਂ ਅੱਗੇ ਕੰਪੋਸਟ ਪਾਉਂਦੇ ਸੀ, ਹੋਰ ਚੀਜ਼ਾਂ ਕਰਦੇ ਸੀ, ਕਵਰ ਕ੍ਰੌਪ, ਕਾਰਬਨ ਹੈਨਾ। ਤੇ ਉਹ ਜਿਹੜੀਆਂ ਵੀ ਚੀਜ਼ਾਂ ਕਰਦੇ ਆ ਨਾ, ਉਹ ਪ੍ਰੈਕਟਿਸਿਸ ਦੇ ਵਿੱਚ ਉਹ ਆਪਦੇ ਭਾਵੇਂ ਪੀਸੀਏ ਨਾਲ ਬਹਿ ਕੇ, ਅਗਰਾਨਮਿਸਟ ਨਾਲ ਬਹਿ ਕੇ ਹੈਨਾ, ਉਹਨਾਂ ਨੂੰ ਜਾਣ ਦੀ ਕੁਐਸਚਨ ਕਰੋ ਵੀ ਮੈਨੂੰ ਇਹਦਾ ਬੈਨੀਫਿਟਸ ਕੀ ਹੋਊ, ਕਦੋਂ ਹੋਊ। ਜੇ ਅਗਲੇ ਸਾਲ ਨੂੰ ਨਹੀਂ ਮਿਲਦਾ, ਫਿਰ ਕੁਐਸਚਨ ਕਰੋ ਵੀ ਤੁਸੀਂ ਲਾਸਟ ਈਅਰ ਤਾਂ ਇਹ ਕਿਹਾ ਸੀ, ਇਹ ਚੀਜ਼ ਹੋਈ ਕਿਉਂ ਨਹੀਂ। ਇੱਕ ਤਾਂ ਇਹ ਆ। ਦੂਸਰਾ ਜਿਹੜਾ ਸਾਡਾ ਸੋਇਲ ਆ ਨਾ, ਉਹਨੂੰ ਸੋਡੀਅਮ ਤੇ ਬਾਇਓਕਾਰਬੋਨੇਟਸ ਨੇ ਤੇ ਪੀਐਚ ਨੇ ਬਹੁਤ ਇਫੈਕਟ ਕੀਤਾ, ਤਿੰਨਾਂ ਚੀਜ਼ਾਂ। ਇਹੀ ਤਿੰਨ ਚੀਜ਼ਾਂ ਜਾਣੀ ਦੀ ਸਾਡੀ ਦਿਨੋਂ ਦਿਨ ਯੀਲਡ ਘਟਾਉਂਦੀਆਂ, ਜਿਹੜੀਆਂ ਪਾਣੀ ਚੋਂ ਆਉਂਦੀਆਂ, ਸੋਇਲ ਨੂੰ ਇਫੈਕਟ ਕਰਦੀਆਂ ਹੈਨਾ। ਉਹ ਵੀ ਜਿਹੜਾ ਸੋਇਲ ਟੈਸਟ ਕਰਾਉਣਾ ਵੀ ਉਹਦੇ ਵਿੱਚ ਕਿਹੜੇ ਪੈਰਾਮੀਟਰ ਕਰਾਉਣੇ ਆ ਹੈਨਾ, ਕੰਪਨੀਆਂ ਵਾਲੇ ਸਸਤੀ ਵੀ ਕਰ ਦਿੰਦੇ ਆ, ਤੇ ਫਿਰ ਉਹਦਾ ਜਾਂਦੀ ਅਸੀਂ ਸੋਲੂਸ਼ਨ ਕੀ ਲੱਭ ਸਕਦੇ ਹਾਂ। ਦੂਜਾ, ਵਿੰਟਰ ਆ ਰਹੀ ਆ ਹੈਨਾ, ਫਿਰ ਇੱਥੇ ਇਹ ਵੀ ਹੋਣਾਗਾ ਕਿ ਵਿੰਟਰ ਦੇ ਵਿੱਚ ਕਿਹੜੇ ਕੰਮ ਕਰਨੇ ਚਾਹੀਦੇ ਹੈਨਾ। ਐਰਕੀ ਲੋਕਾਂ ਨੇ ਘਾਹ ਬਹੁਤ ਆ, ਵੀਡਸ ਬਹੁਤ ਹੋਈਆਂ ਗਈਆਂ, ਜਿਹੜੀਆਂ ਜਾਣ ਦੀ ਮੁੱਖੀਆਂ ਹੀ ਨਹੀਂ ਹੈਨਾ। ਹਰਬੀਸਾਈਡ ਘੱਟ ਪਾਏ? ਨਹੀਂ, ਹਰਬੀਸਾਈਡ ਬਹੁਤ ਜ਼ਿਆਦਾ ਪਾਏ ਤਾਂ ਵੀ। ਹਾਂ, ਜਿਨ੍ਹਾਂ ਨੇ ਪ੍ਰੀ ਮਰਜੈਂਟਸ ਨਹੀਂ ਕੀਤੀਆਂ, ਉਹ ਉਹਨਾਂ ਨੂੰ ਮੁਸ਼ਕਲ ਆਈ। ਦਸੰਬਰ ਚੋਂ ਸ਼ੁਰੂ ਹੋ ਜਾਂਦੀਆਂ। ਉਹ ਬਹੁਤ ਛੋਟੀ ਹੁੰਦੀ ਆ, ਆਪਦੀ ਪੂਰੀ ਪਲਾਨ ਕਰੋ। ਉਹ ਤਿਆਰੀ ਹੁਣ ਰੱਖੋ ਇਸ ਵਾਰ ਫਿਰ। ਹਾਂ, ਵੀ ਉਹਦੇ ਦੇ ਪ੍ਰੀ ਮਰਜੈਂਟ ਪਾਵੋ, ਉਹਦੇ ਨਾਲ ਕਾਫੀ ਟਾਈਮ ਲੰਘ ਜਾਂਦਾਗਾ, ਜਿਹੜਾ ਕਿ ਤੁਸੀਂ ਜਾਣਦੀ ਗੈਪ ਜਿਹਾ ਮਿਲ ਜਾਂਦਾ ਤੁਹਾਨੂੰ ਹੈਨਾ। ਜਦੋਂ ਤੁਸੀਂ ਜ਼ਿਆਦਾ ਹਰਬਸਾਈਡ ਵੀ ਪਾਉਂਦੇ ਆ ਨਾ, ਰੂਟਸ ਨੂੰ ਇਫੈਕਟ ਕਰ ਦਿੰਦੇ ਆ, ਫਿਰ ਉਹਦੀ ਯੀਲਡ ਘੱਟ ਆਉਂਦੀ ਹੈ। ਠੀਕ ਹੈ ਨਾ, ਤੇ ਉਹ ਸਾਰੇ ਵਿੰਟਰ ਦੇ ਸੈਨੀਟੇਸ਼ਨ ਦੇ ਕੰਮ ਆ। ਫਿਰ ਜਿਹੜੀਆਂ ਮੰਮੀ ਸ਼ੇਕਿੰਗ ਆ ਹੈਨਾ, ਲਾਸਟ ਈਅਰ ਤਾਂ ਐਰਕੀ ਤਾਂ ਚਲੋ ਆਪਣੇ ਨੇਵਲ ਔਰੰਜ ਵਰਮ ਆਇਆ ਨਹੀਂ, ਜੇ ਕਿਸੇ ਨੇ ਨਹੀਂ ਵੀ ਸ਼ੇਕ ਕੀਤਾ ਉਹਨਾਂ ਦੇ ਵੀ ਨਹੀਂ ਆਇਆ
ਹੂੰ। ਇਫੈਕਟ ਹੈ ਨਹੀਂ ਸੀ। ਗਾਂਹ ਨੂੰ ਜਿਹੜੇ ਇਹ ਪ੍ਰੈਕਟਿਸਿਸ ਕਰਨੇ ਆ, ਸੋਇਲ 'ਚ ਕਾਰਬਨ ਕਿੱਦਾਂ ਜ਼ਿਆਦਾ ਪਾਉਣੀ ਆ, ਹਿਊਮਿਕ ਐਸਿਡ ਹੋ ਗਿਆ, ਹੋਰ ਬਹੁਤ ਤਰੀਕੇ ਆ, ਹੈ ਨਾ? ਉਹ ਜਿਹੜੇ ਕਰਨ ਦੇ ਉਹ ਆਪਦੇ ਪ੍ਰੈਕਟਿਸ ਕਰੋ, ਤੇ ਉਹ ਜਿਹੜੇ ਖੇਤ ਆ ਆਲਰੇਡੀ ਦਿਸ ਜਾਂਦੇ ਆ। ਹੂੰ। ਜਿਨ੍ਹਾਂ ਦੇ ਪੱਤੇ ਯੈਲੋ ਹੋਏ ਵੇ ਆ, ਜਿਨ੍ਹਾਂ ਦੀ ਯੀਲਡ ਬਹੁਤ ਘੱਟ ਆ, ਹੈ ਨਾ? ਕਈਆਂ ਦੇ ਪਹਿਲਾਂ ਕਰਾਪਸ ਬਹੁਤ ਲੱਗਦੀਆਂ, ਪਰ ਉਹ ਜਦੋਂ ਐਂਡ ਤੇ ਆਉਂਦਾ ਉਹ ਕਰਾਪਸ ਟਰੀ ਆਪੇ ਹੀ ਸਿੱਟ ਦਿੰਦਾ ਗਾ, ਵੀ ਹੂੰ, ਹੂੰ। ਮੈਂ ਇਹ ਕੈਰੀ ਨਹੀਂ ਕਰ ਸਕਦਾ ਤੇ ਮੇਰੇ ਕੋਲ ਇਨਫ ਹੈ ਨਹੀਂ ਗੀ। ਉਹ ਸਾਰੇ ਜਿਹੜੇ ਜਾਣ ਦੀ ਪ੍ਰੈਕਟਿਸਿਸ ਹੈ ਨਾ, ਜਿਹੜੀ ਬੈਲੈਂਸ ਫਰਟੀਲਾਈਜ਼ਰ, ਬੈਲੈਂਸ ਇਰੀਗੇਸ਼ਨ, ਉਹਨੂੰ ਕਿੱਦਾਂ ਮੈਜ਼ਰ ਕਰਨਾ, ਜਿਹੜਾ ਤੁਸੀਂ ਇਰੀਗੇਟ ਵੀ ਕਰਦੇ ਆ, ਉਹ ਕਿੰਨਾ ਇਫੈਕਟਿਵ ਆ, ਹੈ ਨਾ? ਠੀਕ ਹੈ। ਪਾਣੀ ਤਾਂ ਭਾਵੇਂ ਤੁਸੀਂ ਦੂਜੇ ਦਿਨ ਲਾ ਦਿਓ, ਹੂੰ, ਪਰ ਹੂੰ, ਜੇ ਹੂੰ, ਜੜ ਨੇ ਉੱਥੇ ਜਾਣਾ ਹੀ ਨਹੀਂ, ਪਾਣੀ ਨਹੀਂ ਲੱਗਣਾ, ਫਿਰ ਉਹਦਾ ਇੰਨਾ ਫਾਇਦਾ ਨਹੀਂ ਹੁੰਦਾ। ਸੋ ਹੂੰ। ਜਿਹੜੇ ਇੱਦਾਂ ਦੇ ਹੁਣ ਨੈਕਸਟ ਈਅਰ ਨੂੰ ਰੈਡੀਨੈਸ ਆ ਨਾ, ਉਹ ਇਸ ਚੀਜ਼ਾਂ ਦੇ ਹੋਣੇ ਆ, ਜਿਹੜੇ ਆਮ ਆਪਣੇ ਸਟੈਂਡਰਡ ਪ੍ਰੈਕਟਿਸ ਆ ਵੀ UN-32, ਹਿਊਮਿਕ ਐਸਿਡ, ਬੋਰਾਨ, ਜ਼ਿੰਕ, ਇਹ ਤਾਂ ਪੈਂਦੀਆਂ ਹੀ ਪੈਂਦੀਆਂ ਗੀਆਂ, ਕਿਉਂ? ਟਰੀ ਆਲਰੇਡੀ ਡਿਫੀਸ਼ੀਐਂਟ ਹੋ ਜਾਂਦੇ ਆ। ਹੂੰ। ਉਹਦੇ ਉੱਪਰ ਵੀ ਜਾਣ ਦੀ ਤੁਹਾਨੂੰ ਆਪ ਦੇਖਣਾ ਚਾਹੀਦਾ, ਕਿਉਂ? ਜੇ ਹੁਣ ਟੈਸਟਿੰਗ ਨਹੀਂ ਹੁੰਦੀ, ਫਿਰ ਉਹਦਾ ਜਿਹੜਾ ਓਵਰਆਲ ਕਾਸਟ ਆ ਉਹ ਅਗਲੇ ਸਾਲ ਨੂੰ ਜ਼ਿਆਦਾ ਹੋਊ। ਹੂੰ। ਸੋ ਹੁਣੇ ਤੋਂ ਹੀ ਜਿਹੜੇ ਉਹ ਤਿਆਰੀ ਜਿਹੜੀ ਉਹ ਰੱਖੋ, ਅਗਲੀ ਬਲੂਮ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਆ ਉਹ ਤੁਸੀਂ ਕਰੋ। ਪ੍ਰੀ ਐਮਰਜੈਂਟ ਹੁਣ ਇਹਨਾਂ ਨੇ ਡੋਰਮੈਂਸੀ 'ਚੋਂ ਇਵੈਂਚੁਅਲੀ ਜਿਹੜੇ ਉਹ ਜਾਣ ਲੱਗ ਜਾਣਾ ਆ, ਜਦੋਂ ਸਿਆਲ ਆਉਣੇ ਆ, ਫਿਰ ਉਸ ਹੂੰ। ਤੋਂ ਪਹਿਲਾਂ ਜਿਹੜੀ ਉਹ ਰੈਡੀ ਕਰ ਲਓ ਆਪਣੇ ਅਗਲੇ ਸੀਜ਼ਨ ਦੀ ਕ੍ਰੌਪ। ਜਿੱਦਾਂ ਆਪਾਂ ਪਹਿਲਾਂ ਵੀ ਕਈ ਵਾਰੀ ਤੁਸੀਂ ਦੱਸਿਆ ਵੀ ਅਗਲੇ ਸਾਲ ਦੀ ਜਿਹੜੀ ਸੀਜ਼ਨ ਦੀ ਕ੍ਰੌਪ ਆ ਉਹ ਜਿਹੜੀ ਸੈੱਟ ਹੋਣੀ ਆ, ਉਹਦੇ ਲਈ ਟਰੀ ਜਿਹੜੇ ਉਹ ਤਿਆਰੀ ਕਰੀ ਬੈਠਾ ਆ ਪਹਿਲਾਂ ਹੀ। ਨਹੀਂ, ਨਹੀਂ, ਸੋ ਉਹ ਤਾਂ ਟਰੀ ਐਰਕੀ ਆਲਰੇਡੀ ਸੈੱਟ ਹੋ ਗਿਆ ਵੀ ਕਿੰਨਾ ਕੁ ਖਰਾਬ ਹੋਣਾ। ਤਾਂ ਹੀ ਜਦੋਂ ਬਦਾਮਾਂ 'ਚ ਵੀ ਕਹੀਦਾ ਨਾ ਵੀ ਹੂੰ, ਕੋਈ ਵੀ ਚੇਂਜ ਤੁਸੀਂ ਕਰਦੇ ਆ 3 ਸਾਲ ਲੱਗਦੇ ਆ ਚੇਂਜ ਦੇਖਣ ਉਹਨੂੰ ਨੂੰ। ਦੇਖਣ ਨੂੰ। ਹੂੰ, ਗਰੇਪਾਂ ਦਾ ਵੀ ਸੇਮ ਆ, ਜੇ ਤੁਸੀਂ ਕਹਿ ਦਿਓ ਵੀ ਜਾਂਦੀ ਹੈ, ਮੈਂ ਜੀ ਹੁਣ ਵਿੰਟਰ ਦੇ ਵਿੱਚ ਬਹੁਤ ਸੇਵਾ ਕੀਤੀ ਹੈ, ਇੱਕਦਮ ਉੱਠ ਜਾਣਗੇ, ਇੱਕਦਮ ਨਹੀਂ ਉੱਠਦੇ ਉਹ ਅਗਲੇ ਸਾਲ, ਉਦੋਂ ਅਗਲੇ ਸਾਲ ਜਾ ਕੇ ਇਫੈਕਟ ਉਹਨਾਂ ਦੇ ਦਿਸਦੇ ਆ। ਕਰਕੇ ਯੈਸ। ਤੁਸੀਂ ਜਦੋਂ ਅੰਦਰੋਂ ਡਿਪਲੀਟ ਕਰ ਦਿੰਦੇ ਆ ਨਾ ਸਾਰੀਆਂ ਚੀਜ਼ਾਂ, ਹੂੰ। ਉਹ ਕਮਜ਼ੋਰੀ ਕੱਢਣ ਲਈ ਹਰ ਇੱਕ ਭਾਵਾਂ ਵਿਨੀਅਰਡ ਆ, ਭਾਵਾਂ ਟਰੀ ਆ, ਕਰਾਪ ਕੋਈ ਵੀ ਆ, ਉਹਨੂੰ ਟਾਈਮ ਲੱਗਦਾ। ਲੱਗਦਾ ਹੈ, ਸਹੀ ਗੱਲ, ਜੀ, ਬਿਲਕੁਲ। ਆਪਣੇ ਜਿੱਦਾਂ ਤੁਸੀਂ ਦੱਸਿਆ ਵੀ ਆਪਣੇ ਅਮਰਜੀਤ ਤੇ ਬੈਂਸ ਜੀ ਦੱਸਦੇ ਆ ਯੂਨੀਵਰਸਿਟੀ ਸਾਈਡ ਤੋਂ, ਕਹਿੰਦੇ ਪੀਚਿਸ ਤੇ ਪ੍ਰੂਨਸ ਦੀ ਵੀ ਜਿਹੜੀ ਉਹ ਇਸ ਟਾਈਮ ਨਾਲ-ਨਾਲ ਹਾਰਵੈਸਟਿੰਗ ਚੱਲ ਰਹੀ ਆ। ਨਹੀਂ, ਨਹੀਂ, ਬਹੁਤ ਸੋ ਵਧੀਆ ਫੀਚਰਸ ਫਰੂਟ, ਜਿਹੜਾ ਮੈਨੂੰ ਪਤਾ ਲੱਗਿਆ ਵੀ ਐਤਕੀ ਯੀਲਡ ਥੋੜੇ ਜਿਹੇ ਘੱਟ ਆ। ਅੱਛਾ, ਸ਼ੂਗਰ ਕੰਟੈਂਟ ਕਿੱਦਾਂ ਹੈ, ਇਹਦੇ ਬਾਰੇ ਕੁਛ ਨਹੀਂ, ਆਈਡੀਆ ਹੈ? ਓਵਰਆਲ ਵੈਦਰ ਹੀ ਇੰਪੈਕਟ ਘੱਟ ਹੋ ਜਾਂਦੀ ਹੈ। ਹੂੰ, ਹੂੰ, ਹਾਂ, ਹੂੰ, ਜਿਹੜੇ ਠੀਕ। ਕਿ ਨਾ ਜਾਂਦੀ ਸਾਈਜ਼ ਘੱਟ ਜਾਂਦਾ ਗਾ, ਹੂੰ, ਹੂੰ, ਹੈਂ। ਹੂੰ, ਜਿੰਨਾ ਕੁ ਮੇਰੇ ਉਹ ਆਪਣੇ ਯੂਨੀਵਰਸਿਟੀ ਵਾਲੇ ਭਾਈਵੰਦ ਸਾਰੇ ਦੱਸ ਰਹੇ ਆ ਵੀ ਸਾਡੇ ਯੀਲਡ ਹੈ ਘੱਟ ਆ ਰਿਹਾ, ਪਿਸਤੇ ਦੀ ਵੀ ਯੀਲਡ ਘੱਟ ਹੋ ਗਈ ਹੈ, ਠੀਕ ਹੈ। ਹੈ ਚਲੋ ਨਾ? ਇਹ ਸਾਰੇ ਦੇ ਉੱਤੇ ਆਪਾਂ ਗੱਲ ਕਰਦੇ ਹਾਂ, ਇੱਕ ਬ੍ਰੇਕ ਲੈ ਲੈਂਦੇ ਹਾਂ ਛੋਟੀ ਜਿਹੀ, ਫਿਰ ਉਸ ਤੋਂ ਬਾਅਦ ਗ੍ਰੇਪ ਦੀ ਹਾਰਵੈਸਟਿੰਗ ਤੇ ਹਾਂਜੀ। ਪੰਜਾਬੀ ਅਮਰੀਕਨ ਗਲੋਬਲ ਗਰੁੱਪ ਵਾਲਿਆਂ ਨੂੰ ਇੱਕ ਵੱਡੀ ਮੀਟਿੰਗ ਦੇ ਵਿੱਚ ਬੈਠਣ ਦਾ ਮੌਕਾ ਮਿਲਿਆ। ਉਹਦੇ ਵਿੱਚ ਕੀ ਗੱਲਾਂ ਹੋਈਆਂ, ਕੀ ਅੱਗੇ ਪਲਾਨ ਹੈਗੇ ਆ ਫਿਊਚਰ ਦੇ ਵਿੱਚ, ਕੈਲੀਫੋਰਨੀਆ ਦੇ ਐਗ ਵਾਲੇ ਕੀ ਸੋਚ ਰਹੇ ਆ, ਸਰਕਾਰੀ ਬੰਦੇ, ਸਰਕਾਰ ਕੀ ਸੋਚਦੀ ਆ, ਉਹਦੇ ਬਾਰੇ ਵੀ ਜਿਹੜੀ ਉਹ ਆਪਾਂ ਗੱਲ ਕਰਾਂਗੇ। ਏਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਓਕੇ, ਕਰਤਾ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਇਸ ਟਾਈਮ ਜਸਬੀਰ ਸਿੰਘ ਸਿੱਧੂ ਜੀ, ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਤੋਂ। ਗੱਲਬਾਤ ਜਿਹੜੀ ਅੱਜ ਆਪਾਂ ਹਾਰਵੈਸਟਿੰਗ ਨੂੰ ਲੈ ਕੇ ਜਿਹੜੀ ਉਹ ਕਰ ਰਹੇ ਹਾਂ, ਕਿਹੜੀਆਂ ਕ੍ਰੌਪਸ ਦੀ ਜਿਹੜੀ ਇਸ ਟਾਈਮ ਹਾਰਵੈਸਟਿੰਗ ਹੋ ਰਹੀ ਆ, ਸੋ ਉਸ ਬਾਰੇ ਚਰਚਾ ਚੱਲ ਰਹੀ ਆ। ਜਸਬੀਰ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਇਸ ਤੋਂ ਪਹਿਲਾਂ ਐਲਮੰਡ ਦੀ ਜਿਹੜੀ ਗੱਲ ਕੀਤੀ ਸੀ, ਉਸ ਦੀ ਹਾਰਵੈਸਟਿੰਗ ਦੀ, ਗ੍ਰੇਪ ਦੀ ਜੇ ਦੱਸਿਆ ਜਾਵੇ, ਜੇ ਉਹਦੀ ਗੱਲ ਕੀਤੀ ਜਾਵੇ, ਕੀ ਪੋਜੀਸ਼ਨ ਚੱਲ ਰਹੀ ਹੈ ਜੀ ਇਸ ਟਾਈਮ ਗ੍ਰੇਪ ਹਾਰਵੈਸਟਿੰਗ ਦੀ? ਲੇਬਰ ਇਸ ਵਾਰ ਲੇਬਰ ਗੁੱਡ ਆ, ਲੇਬਰ ਈਜ਼ੀਲੀ ਅਵੇਲੇਬਲ? ਹਾਂਜੀ, ਦੇਖੋ ਆਪਣੇ ਜ਼ਰੂਰ ਦੱਸ ਰਿਹਾ ਕਿ ਬਾਰਡਰ ਓਪਨ ਆ ਮੈਕਸੀਕੋ ਵਾਲੇ, ਤੇ ਲੇਬਰ ਬਹੁਤ ਆ ਐਰਕੀ, ਹੈ ਨਾ। ਜਿੱਦਾਂ ਆਪਾਂ ਵੀ ਵੀਡੀਓ ਸ਼ੂਟ ਕੀਤੀ ਸੀ, ਤੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਦਰਸ਼ਕਾਂ ਨੂੰ, ਵੀ ਜਲਦ ਜਿਹੜੀ ਉਹ ਕਿੱਦਾਂ ਗ੍ਰੇਪ ਹਾਰਵੈਸਟ ਹੁੰਦੇ ਆ, ਸੌਗੀ ਕਿੱਦਾਂ ਬਣਦੀ ਆ, ਉਹਦੀ ਜਲਦ ਵੀਡੀਓ ਆਊਗੀ ਪੰਜਾਬੀ ਰੇਡੀਓ USA ਤੇ। ਹਾਂਜੀ ਹਾਂਜੀ। ਤੇ ਇਸ ਵਕਤ ਨਾ ਲੇਬਰ ਤਾਂ ਜਿਹੜੇ ਵੀ ਕਾਂਟਰੈਕਟਰ ਅੱਗੇ 10-15 ਬੰਦੇ ਲੈ ਕੇ ਆਉਂਦਾ ਹੁੰਦਾ ਸੀ ਪਿਕਿੰਗ ਦੇ ਲਈ, ਬਹੁਤ ਔਖਾ ਹੁੰਦਾ ਸੀ। ਐਰਕੀ ਪਹਿਲੇ ਟਾਈਮ ਮੈਂ ਦੇਖਿਆ ਵੀ 100-125 ਬੰਦੇ ਇੱਕਦਮ ਹੀ ਆ ਜਾਣੇ ਖੇਤ ਦੇ ਵਿੱਚ। ਆਮ ਲੋਕਾਂ ਦੇ ਇਦਾਂ ਹੀ ਆਉਂਦੇ ਆ ਕਰੂ, ਵੱਡੇ ਕਰੂ ਆ 100 ਬੰਦਿਆਂ ਦੇ, ਜਿਹੜੇ ਆ ਕੇ ਖੇਤ 'ਚ ਸਾਰੇ ਹੀ ਜਾਣਦੀ ਤੁਹਾਡੇ ਖੇਤ ਨੂੰ ਜਾਣਦੀ ਲੱਗ ਜਾਂਦੇ ਆ ਕੇ। ਹਾਰਵੈਸਟਿੰਗ ਵੀ ਛੇਤੀ ਫਿਨਿਸ਼ ਹੋ ਰਹੀ ਆ, ਉਹ ਵੀ ਚੰਗੀ ਚੀਜ਼ ਆ, ਹੈ ਨਾ, ਜਿਹੜਾ ਕਿ ਵਾਲਾ ਵੇਟ ਨਹੀਂ ਕਰਨਾ ਪੈਂਦਾ, 1-2 ਦਿਨਾਂ ਦੇ ਵਿੱਚ ਤੁਹਾਡਾ ਖੇਤ ਖਤਮ ਹੋ ਜਾਂਦਾ। ਸ਼ੂਗਰ ਕੰਟੈਂਟ ਕੀ ਆ ਰਿਹਾ ਇਸ ਵਾਰ ਇਹਨਾਂ ਗ੍ਰੇਪਸ? ਸ਼ੂਗਰ ਕੰਟੈਂਟ ਵੀ ਉਹ ਸੇਮ ਤਰੀਕਿਆਂ ਦੇ ਨਾਲ ਹੀ ਆ, ਜਿਹੜੇ ਤਾਂ ਅਰਲੀ ਵੈਰਾਈਟੀਆਂ ਫਿਆਸਤਾ ਹੋਈਆਂ, ਸੋਮਾ ਪੀਟ, ਉਹਨਾਂ 'ਚ ਸ਼ੂਗਰ ਕਾਫੀ ਸੀ। ਜਿਹੜੇ ਦੋਸਤਾਂ ਨੇ ਪੈਕ ਕੀਤੀ 24-25 ਬ੍ਰਿਕਸ ਕਾਊਂਟ ਸੀਗਾ। ਤੇ ਜਿਹੜੇ ਜਾਣਦੀ ਹੁਣ ਥਾਮਸਨ ਆ, ਉਹ ਬਹੁਤ ਬੈਰੀ ਕਰਦੇ ਆ। ਓਕੇ, ਠੀਕ ਹੈ। ਉਹਨਾਂ ਦੇ ਜਿਹੜੇ ਜਿੱਥੇ ਤਾਂ ਧੁੱਪ ਪੈਂਦੀ ਆ ਉੱਪਰ, ਉਹਨਾਂ ਤੇ ਤਾਂ 23 ਤੋਂ 25% ਹੋਈ ਵੀ ਆ। ਜਿੱਥੇ ਅੰਦਰਲੇ ਪਾਸੇ ਜਿੱਥੇ ਧੁੱਪ ਨਹੀਂ ਪੈਂਦੀ, ਉਹਨਾਂ ਦੇ 16 ਤੋਂ ਲੈ ਕੇ 18 ਤੱਕ। ਠੀਕ ਹੈ। ਹੁਣ ਚੋਇਸਿਸ ਸਭ ਦੇ ਆ, ਜਿਹੜੇ ਕਿ ਗੱਲਾਂ ਹੁੰਦੀਆਂ ਕਿ ਅਸੀਂ ਕਦੋਂ ਕਰੀਏ ਫਿਰ, ਹੁਣ ਹਾਂ ਇਹ ਵੱਡਾ ਸਵਾਲ ਆ ਜਾਂਦਾ। ਹਾਂਜੀ, ਕਦੋਂ ਪਿਕ ਕਰੀਏ? ਉਹਦਾ ਫਾਰਮੂਲਾ ਕੋਈ ਖਾਸ ਇਹ ਹੈ ਨਹੀਂਗਾ। ਮੇਨ ਹੈਗਾ ਕਿ ਤੁਹਾਡੀ ਉਹ ਐਵਰੇਜ ਓਵਰਆਲ ਉੱਪਰਲੀ ਦੇ ਤੇ ਵਿਚਾਲੇ ਦਾ ਕਿੰਨੀ ਕੁ ਰਵੇ? 20-22 ਇੰਨੀ ਕੁ ਰਹਿ ਜਵੇ? ਕਈ ਵਾਰੀ ਜੇ ਤੁਸੀਂ ਜ਼ਿਆਦਾ ਚਿਰ ਵੇਟ ਕਰਦੇ ਰਹਿੰਦੇ ਆ ਨਾ, ਜਿਹੜੇ ਉੱਪਰਲੇ ਜ਼ਿਆਦਾ ਵਾਈਨਸ ਦੇ ਹੁੰਦੇ ਆ, ਉਹਨਾਂ ਦੀ ਸ਼ੂਗਰ ਵਾਪਸ ਜਾਣੀ ਸ਼ੁਰੂ ਹੋ ਜਾਂਦੀ। ਹਾਂ, ਵਾਪਸ ਵਾਈਨ ਦੇ ਵਿੱਚ ਚਲੇ ਜਾਂਦੀ। ਵਾਈਨ ਦੇ ਵਿੱਚ ਉਹ ਇੱਕ ਟਾਈਮ ਆਉਂਦਾਗਾ ਕਿ ਜਿਹੜਾ ਵਾਈਨ ਆ ਨਾ ਤੁਹਾਡਾ ਬੂਟਾ, ਉਹ ਗ੍ਰੇਪਾਂ ਦਾ, ਉਹ ਵੀ ਜਾਣੀ ਦੀ ਗੁੱਛੇ ਨੂੰ, ਬੈਂਡਨ ਬੈਰੀ ਨੂੰ ਕਰ ਦਿੰਦਾ, ਤੇ ਉਹ ਤੋਂ ਜਿੰਨਾ ਵੀ ਉਹਦੇ 'ਚ ਤੱਤ ਜੂਸ ਹੁੰਦਾ, ਉਹ ਖਿੱਚ ਕੇ ਵਾਪਸ ਲੈ ਜਾਂਦਾ ਅਗਲੀ ਵਾਰ ਲਈ, ਅਗਲੇ ਵਾਰ ਨੂੰ। ਹੁਣ ਕਈ ਵਾਰੀ ਦੇਖਿਆ ਕਿ ਸ਼ੂਗਰ 23, 24, 25 ਹੁੰਦੀ ਆ, ਉਹ ਇੱਕ ਹਫ਼ਤੇ ਦੇ ਵਿੱਚ ਹੀ 18 ਹੋ ਜਾਂਦੀ ਹੈ। ਠੀਕ ਹੈ ਜੀ। ਤੇ ਸੋ ਜਿਹੜਾ ਪਿਕਿੰਗ ਦਾ ਟਾਈਮ ਆ, ਉਹ ਤਕਰੀਬਨ ਹੋਣੀ ਆ ਆਹ ਵੀਕ, ਇਹਨੂੰ ਅਗਲੇ ਵੀਕ, ਨਾ ਕਰਕੇ ਵੀ ਜਿਹੜਾ ਤੁਹਾਡਾ ਐਵਰੇਜ ਓਵਰਆਲ ਬੈਟਰ ਰਹੇ, ਹੈ ਨਾ। ਤੇ ਜੇ ਤੁਸੀਂ ਹੇਠਲੇ ਦੀ ਵੇਟ ਕਰਦੇ ਰਹੇ ਵੀ ਉਹ ਵੱਧ ਜੂਗੀ, ਉਹ ਬਹੁਤ ਹੌਲੀ ਹੌਲੀ ਵੱਧਦੀ ਆ, ਤੇ ਬਹੁਤ ਡਿਫਰੈਂਟ ਟਾਈਪ ਦੇ ਪੋਟੈਸੀਅਮ ਪਾਉਣੇ ਪੈਂਦੇ ਆ, ਤੇ ਉਦੋਂ ਨੂੰ ਫਿਰ ਉੱਪਰਲੀ ਉਠਾਉਣੀ ਆ ਜਾਂਦੀ, ਤੁਹਾਡਾ ਇੰਪੈਕਟ ਉਨਾ ਕੀ। ਇਹ ਫਿਰ ਪਾਣੀ ਹੁਣ ਇਸ ਤੋਂ ਪਹਿਲਾਂ ਫਿਰ ਬੰਦ ਕਿੰਨੇ ਚਿਰ ਪਹਿਲਾਂ ਪਾਣੀ ਬੰਦ ਕਰਨਾ ਪੈਂਦਾ? ਆਲਮੋਸਟ ਫਾਰਮਰਸ ਨੇ 3 ਹਫ਼ਤੇ ਪਹਿਲਾਂ ਮਹੀਨਾ ਰਿਡਿਊਸ ਕਰਨਾ ਸ਼ੁਰੂ ਕਰਤਾ। ਆਲਮੋਸਟ 2 ਹਫ਼ਤਿਆਂ ਦਾ ਤਾਂ ਟੋਟਲੀ ਬੰਦ ਆ। ਠੀਕ ਹੈ ਜੀ। ਜਾਂਦੀ ਅਸੀਂ ਮੈਕਸਿਮਾਈਜ਼ ਉਹਨੂੰ ਕਰ ਲਈਏ, ਪਰ ਇਹ ਚੀਜ਼ ਇਹ ਹੈ ਜ਼ਰੂਰ ਹੈਗੀ ਆ ਕਿ ਜਿੰਨੇ ਰੀਜ਼ਨਸ ਆ ਸੌਗੀ ਆ, ਉਹ ਪਲੈਂਟਡ ਬਹੁਤ ਘੱਟ ਹੋਈ ਵੀ ਆ, ਲੋਕਾਂ ਨੇ ਪੱਟ ਬਹੁਤ ਦਿੱਤੇ ਆ। ਅੱਛਾ, ਉਹ ਪੱਟ ਕੇ ਫਿਰ ਬਦਾਮ ਜ਼ਿਆਦਾ ਲਾ ਲਏ ਨਾ? ਬਦਾਮ ਜ਼ਿਆਦਾ ਲਾਤੇ, ਕੋਈ ਵਾਈਨ ਗ੍ਰੇਪ ਲਾਤਾ, ਕੋਈ ਪਿਸਤਾ ਕਾਫੀ ਲੱਗਿਆਗਾ, ਅੱਡੋ ਅੱਡ ਕ੍ਰਾਪਸ ਜਾਣਦੀ। ਆਲਮੋਸਟ ਰੀਜ਼ਨਸ ਦੀ ਸ਼ੋਰਟੇਜ ਆ। ਅੱਛਾ, ਇਹਦੇ ਰੀਜ਼ਨ ਦੀ ਸ਼ਾਰਟੇਜ ਹੈ, ਤਾਂ ਮਤਲਬ ਫਿਰ ਰੀਜ਼ਨ ਦਾ ਪ੍ਰਾਈਸ ਵੀ ਵਧੂਗਾ ਇਸ ਵਾਰੀ? ਪ੍ਰਾਈਸ ਵਧਾਉਣਾ ਫਾਰਮਰਾਂ ਦੇ ਆਪਦੇ ਹੱਥ 'ਚ ਆ। ਉਹ ਕਿੱਦਾਂ? ਜੇ ਤਾਂ ਤੁਸੀਂ ਦੇਖੋ 200 ਟਨ ਦੀ ਡਿਮਾਂਡ ਹੁੰਦੀ ਹੈ, 200,000 ਟਨ ਦੀ ਡਿਮਾਂਡ ਹੁੰਦੀ ਹੈ ਟਿਪੀਕਲ, ਨਾ, ਜਿਨ੍ਹਾਂ ਦੇ ਆਪਣੇ ਮੋਸਟਲੀ ਫਾਰਮਰਸ ਕੋਲੇ ਆਪਦੇ ਬਿਨਸ ਹੈਗੇ ਆ,
ਤੇ ਇਹ ਰეკਮੈਂਡ ਕਰਦੇ ਹਾਂ ਵੀ ਤੁਸੀਂ ਆਪਦੇ ਬਿਨਾਂ 'ਚ ਪਾ ਕੇ ਸਟੋਰ ਕਰਕੇ ਆਪਦੇ ਸ਼ਾਪ 'ਚ ਹੀ ਰੱਖ ਦਿਓ। ਠੀਕ ਹੈ। ਹਾਲੇ ਪੈਕਰਾਂ ਦੇ ਨਾ ਹੀ ਭੇਜੋ। ਜਿੰਨਾ ਚਿਰ ਤੁਸੀਂ ਉਹ ਡਿਕਲੇਅਰ ਨਹੀਂ ਹੁੰਦੀ ਵੀ ਕਿੰਨੇ ਜਾਣੀ ਦੀ ਉੱਥੇ ਟਨ ਪਏ ਆ, ਹੌਲੀ-ਹੌਲੀ ਇਹਦੀ ਪ੍ਰਾਈਸ ਵਧਣੀ ਚਾਹੀਦੀ ਆ। ਇਸ ਵਕਤ ਪ੍ਰਾਈਸ 2000 ਡਾਲਰ ਟਨ ਤੋਂ ਉੱਪਰ ਆ ਠੀਕ ਹੈ। ਤੇ ਜਾਣੀ ਦੀ ਇਹ ਵੱਧ ਸਕਦੀ ਆ ਜੇ ਜਾਣੀ ਦੀ ਸਾਰਿਆਂ ਨੇ ਹੋਰ ਕਾਫੀ ਕੰਟਰੋਲ ਕਰ ਲਿਆ। ਹੁਣ ਕਈ ਵਾਰੀ ਕਹਿ ਦਿੰਦੇ ਆ ਵੀ ਜੇ ਤੁਸੀਂ ਮਾਰਕੀਟ ਨੂੰ ਡੈਮੇਜ ਕਰਦੇ ਆ। ਮਾਰਕੀਟ ਤਾਂ ਹੁਣ ਦੇਖੋ ਬਹੁਤ ਕੰਟਰੀਆਂ ਦੇ ਵਿੱਚ ਆ ਰਹੀ ਆ। ਚਿਲੀ ਦੇ ਵਿੱਚ ਵੀ ਹੈਗੀ, ਤੁਰਕੀ 'ਚ ਵੀ ਹੈਗੀ, ਦੂਸਰੀਆਂ ਕੰਟਰੀਆਂ ਦੇ ਵਿੱਚ ਵੀ ਅਰਜਨਟੀਨਾ 'ਚ ਅਰਜਨਟੀਨਾ ਹੋ ਗਿਆ, ਹੁਣ ਤਾਂ ਇੰਡੀਆ ਵੀ ਰੇਜ਼ਨ ਇੱਧਰ ਨੂੰ ਭੇਜ ਰਿਹਾ ਹੈਗਾ ਤੇ ਜਾਂਦੀ ਚਾਰੇ ਪਾਸੇ ਜਾਂਦੀ ਜਦੋਂ ਆਉਂਦੀ ਆ ਨਾ ਤੁਹਾਨੂੰ ਕੰਪੀਟ ਕਰਨਾ ਪੈਂਦਾ ਗਾ। ਉਹਦੇ ਲਈ ਇਹੀ ਆ ਕਿ ਜਿੰਨਾ ਤੁਸੀਂ ਯੂਨੀਫਾਈਡ ਹੋ ਕੇ ਜਿੰਨਾ ਤੁਸੀਂ ਜਿਹੜੀ ਸਪਲਾਈ ਨੂੰ ਕੰਟਰੋਲ ਕਰ ਸਕਦੇ ਆ, ਉਹ ਡਿਮਾਂਡ ਤੇ ਇੰਪੈਕਟ ਹੋ ਪ੍ਰਾਈਸ ਹੋਰ ਵੀ ਵੱਧ ਸਕਦੀ ਹੈ। ਠੀਕ ਹੈ। ਤੇ ਠੀਕ ਹੈ। ਇਹਦੇ ਵਿੱਚ ਹੁਣ ਜਿੱਦਾਂ ਜਸਬੀਰ ਜੀ ਤੁਸੀਂ ਕਹਿ ਰਹੇ ਆ ਵੀ ਆਪਣੇ ਬਿਨ ਦੇ ਵਿੱਚ ਪਾ ਕੇ ਜਿਹੜਾ ਉਹ ਰੱਖ ਲਓ। ਇਹ ਜਿਹੜੀ ਸਟੋਰੇਜ ਦੀ ਸਮੱਸਿਆ ਤਾਂ ਨਹੀਂ, ਕੀ ਗ੍ਰੇਪਸ ਫਿਰ ਏਦਾਂ ਪਏ ਜਿਹੜੇ ਰੇਸਿਨ ਵਾਲੇ ਆ ਖਰਾਬ ਤਾਂ ਨਹੀਂ ਹੋ ਜਾਂਦੇ, ਉੱਲੀ ਤਾਂ ਨਹੀਂ ਲੱਗ ਜਾਂਦੀ ਜਾਂ ਕੋਈ ਦਿੱਕਤ ਤਾਂ ਨਹੀਂ ਆ ਜਾਂਦੀ? ਨਹੀਂ, ਆਪਣੇ ਆਮ ਫਾਰਮਰਾਂ ਦੇ 2 ਤੋਂ 3 ਸਾਲ ਦੇ ਪਏ ਆ ਉਹ ਐਨ ਠੀਕ ਹੈ। ਵਧੀਆ ਸਟੋਰੇਜ ਦੇ ਵਿੱਚ ਨਾ ਕੋਈ ਪ੍ਰੋਬਲਮ ਇੰਨੀਆਂ ਨਹੀਂ ਆਉਂਦੀਆਂ ਕਿ ਉਹ ਦੁਬਾਰਾ ਫਿਰ ਤੁਸੀਂ ਛਾਣ ਕੇ ਭੇਜ ਦਿੰਦੇ ਆ ਹਨਾ। ਸੋ ਕਰਕੇ ਹੁਣ ਦੇਖੋ ਆਪਰਚੁਨਿਟੀਜ਼ ਹੁੰਦੀਆਂ ਹੈਗੀਆਂ। ਜਿੱਦਾਂ ਹੁਣ ਰੀਜ਼ਨ ਦੇ ਵਿੱਚ ਜੇ 150,000 ਟਨ ਹੋਏ, 50,000 ਦੀ ਸ਼ੋਰਟੇਜ ਹੋਈ, ਇਹਦਾ ਮਤਲਬ ਜਿਹੜੇ ਪੈਕਰਸ ਆ ਉਹਨਾਂ ਤੋਂ ਆਪਦੇ ਆਰਡਰ ਫਿਲ ਨਹੀਂ ਹੋਣੇ। ਉਹਨਾਂ ਨੂੰ ਫਿਲ ਕਰਨ ਦੇ ਲਈ ਉਹ ਤੁਹਾਨੂੰ ਹਮੇਸ਼ਾ ਹੀ ਪ੍ਰਾਈਸ ਜ਼ਿਆਦਾ ਦੇਣਗੇ ਵੀ ਉਹ ਤੁਸੀਂ ਜਿੰਨੀਆਂ ਵੀ ਆ ਉਹ ਸਾਰੀਆਂ ਹੋਲਡ ਕਰ ਲਓ, ਹੈ ਨਾ। ਲਾਈਕਲੀ ਵੀ ਬਹੁਤ ਵਧੀਆ ਚਾਂਸ ਆ ਕਿ ਪ੍ਰਾਈਸ ਵਧੂਗੀ ਗਾਹਾਂ। ਠੀਕ ਹੈ, ਠੀਕ ਹੈ ਨਾ ਕਿ ਹੁਣ ਐਡੀ ਛੇਤੀ ਤਾਂ ਰੀਜ਼ਨ ਵੀ ਨਹੀਂ ਮਿਲਦੇ ਨਾ ਫਿਰ। ਨਹੀਂ ਉਹਦਾ ਟਾਈਮ ਲੱਗਦਾ, ਸਹੀ ਗੱਲ ਹੈ। ਹਾਂਜੀ, ਸੇਮ ਥਿੰਗ। ਇਹ ਵਾਈਨ ਗ੍ਰੇਪ ਤੇ ਟੇਬਲ ਗ੍ਰੇਪ ਦੇ ਲਈ ਵੀ ਸੇਮ ਹੀ ਆ? ਉਹਨਾਂ ਦੀ ਹਾਰਵੈਸਟਿੰਗ ਹੋ ਗਈ ਹੈ ਕਿ ਉਹਨਾਂ ਦੀ ਹੋਣੀ ਹੈ ਅਜੇ? ਵਾਈਨ ਗ੍ਰੇਪ ਐਕਚੁਅਲੀ ਨਾ ਥੋੜੀ ਜਿਹੀ ਡਿਫਰੈਂਟ ਆ। ਲਾਸਟ ਈਅਰ ਬਿਗਿਨਿੰਗ ਦੇ ਸੀਜ਼ਨ ਦੇ ਵਿੱਚ ਵਾਈਨ ਗ੍ਰੇਪ ਦੀ ਡਿਮਾਂਡ ਬਹੁਤ ਸੀਗੀ। ਜਿੱਦਾਂ ਫ੍ਰੈਂਚ ਕਾਲਮਬਾਰਡ ਆ ਉਹ ਪਹਿਲਾਂ ਟੁੱਟ ਜਾਂਦੇ ਆ। ਓਕੇ। ਤੇ ਉਹਨਾਂ ਨੇ ਸ਼ੂਗਰ ਭਾਵੇਂ 17 18 ਕਿੰਨੇ ਦੀ ਵੀ ਸੀ ਉਹ ਪਹਿਲਾਂ ਹੀ ਜਾਣਦੀ ਲੈ ਕੇ ਸ਼ੁਰੂ ਹੋ ਗਏ ਸੀ। ਉਹਨਾਂ ਨੇ ਚੀਜ਼ ਵੀ ਤਾਂ ਕੌੜੀ ਵੇਚਣੀ ਆ ਨਾ। ਨਹੀਂ ਜਾਣਦੀ ਉਹ ਪਹਿਲਾਂ ਜਾਂਦੀ ਉਹਨੂੰ ਲੱਗਦਾ ਸੀ ਛੋਟੇ ਜਿਹਾ ਇੰਡਸਟਰੀ 'ਚ। ਠੀਕ ਹੈ। ਤੇ ਫਿਰ ਜਦੋਂ ਵਾਰੀ ਆਈ ਰੂਬੀ ਰੈਡਸ ਹੋਰਾਂ ਦੀ ਜਿਹੜੀਆਂ ਲੇਟ ਵੈਰਾਈਟੀਆਂ, ਉਹਨਾਂ ਲਈ ਉਹਨਾਂ ਨੇ ਬਹੁਤ ਤੰਗ ਕੀਤੇ ਫਾਰਮਰਸ ਵੀ ਆ ਹੁਣ ਨਹੀਂ ਲੈਣੀ, ਸ਼ੂਗਰ ਘੱਟ ਆ। ਉਹ ਪੁਸ਼ ਆਊਟ ਕਰਦੇ ਉਹਨਾਂ ਦੇ ਜਾਣੀ ਦੀ ਨਾ ਲੀਸਟ ਉਹ ਡੈਮੇਜ ਕਰਾਉਣਾ ਸ਼ੁਰੂ ਕਰ ਲਿਆ ਸੀ, ਹੈ ਨਾ। ਸੋ ਵਾਈਨ ਗ੍ਰੇਪ ਦਾ ਇਹ ਆ ਕਿ ਤੁਹਾਡੇ ਜਿਹੜੇ ਕੰਟਰੈਕਟ ਆ ਉਹ ਹੈ ਤਾਂ ਫਿਕਸਡ, ਪਰ ਉਹ ਕੁਆਲਿਟੀ ਦੇ ਬੇਸਡ ਆ। ਉਹ ਕੁਆਲਿਟੀ ਜਦੋਂ ਆ ਕੇ ਆਪ ਚੈੱਕ ਕਰਦੇ ਆ ਫਿਰ ਉਹ ਥੋੜਾ ਜਿਹਾ ਡਿਲੇ ਕਰ ਦਿੰਦੇ, ਹੋਰ ਕਰ ਦਿੰਦੇ। ਸੋ ਐਰਕੀ ਵੀ ਜਿਹੜਾ ਸ਼ੁਰੂ ਤਾਂ ਬਾਤ ਹੋਈ ਆ ਉਹ ਇੰਨੀ ਫਾਸਟ ਨਹੀਂ ਹੋਈ, ਪਰ ਹੋਪਫੁਲੀ ਉਹ ਪਿਕਅਪ ਕਰ ਲਈ। ਤੇ ਟੇਬਲ ਗ੍ਰੇਪ? ਟੇਬਲ ਗ੍ਰੇਪ ਵੀ ਬਹੁਤ ਸਿਮਿਲਰ ਆ, ਹੈ ਨਾ। ਜਿਹੜੇ ਸਟੋਰਾਂ 'ਚ ਜਾਂਦੇ ਆ, ਹੈ ਨਾ, ਪਰਸ਼ੇਬਲ ਆਈਟਮ ਆ ਉਹ ਤਾਂ ਜਾਂਦੀ ਬਾਹਲਾ ਚਿਰ ਕੱਢਦੀ ਨਹੀਂ। ਹਾਂ। ਉਹਨਾਂ ਦੀ ਪ੍ਰਾਈਸ ਸੋਹਣੀ ਆ। ਪਰਸ਼ੇਬਲ ਹਰ ਇੱਕ ਚੀਜ਼ ਇਸ ਵਕਤ ਚੰਗੀ ਆ। ਉਹ ਹਾਂ, ਜਿਹੜੀ ਖਰਾਬ ਹੋਣ ਦਾ ਜਿਹਦਾ ਖਤਰਾ ਉਹਨਾਂ ਹੀ ਰਿਸਕ ਆ, ਉਹਨਾਂ ਹੀ ਜ਼ਿਆਦਾ ਪ੍ਰਾਈਸ ਆ। ਉਹਨਾਂ ਰਿਸਕ ਆ, ਪਰ ਜਿਹੜੇ ਵੈਦਰ ਦੇ ਇੰਪੈਕਟਸ ਆ ਉਹ ਉਹਨਾਂ ਦੀ ਜਿੰਨਾ ਕੁ ਯੀਲਡ ਘਟਾਉਂਦੇ ਆ ਉਹ ਪ੍ਰਾਈਸ ਵਧਾ ਦਿੰਦੇ ਆ। ਤੇ ਇਸ ਵਾਰ ਦੇ ਇੰਪੈਕਟ ਹੁਣ ਚਲੋ ਜਿਨ੍ਹਾਂ ਦੀ ਹਾਰਵੈਸਟਿੰਗ ਹੋ ਗਈ ਜਾਂ ਹੋ ਰਹੀ ਆ, ਜਦੋਂ ਹੋ ਜਾਣੀ ਆ ਫਿਰ ਉਹਨਾਂ ਦੇ ਲਈ ਨੈਕਸਟ ਸਟੈਪ ਕੀ ਆ ਅਗਲੇ? ਉਹਦੇ ਲਈ ਹੁਣ ਕਿੱਦਾਂ ਤਿਆਰੀ, ਉਹਨਾਂ ਦੇ ਕੀ ਚੀਜ਼ਾਂ ਦਾ ਧਿਆਨ ਰੱਖਣ? ਨਹੀਂ, ਉਹਨਾਂ ਦੇ ਵੀ ਸੇਮ ਹੀ ਪ੍ਰੋਸੈਸਿਸ ਆ। ਹੁਣ ਦੇਖੋ ਆਪਣੇ ਰੀਜ਼ਨ ਤੇ ਗੱਲ ਕਰਦੇ ਆ, ਹੈ ਨਾ। ਰੀਜ਼ਨ ਦੀ ਸ਼ੋਰਟੇਜ ਆ, ਹੈ ਨਾ। ਅੱਗੇ ਬਹੁਤ ਲੋਕਾਂ ਨੇ ਮਕੈਨੀਕਲ ਹਾਰਵੈਸਟਿੰਗ ਸ਼ੁਰੂ ਕਰ ਲਈ ਸੀ। ਕਿਉਂ? ਮਕੈਨੀਕਲ ਨਹੀਂ, ਇੱਕ ਤਾਂ ਜਲਦੀ ਹੋ ਜਾਂਦੀ, ਲੇਬਰ ਦੀ ਸ਼ੋਰਟੇਜ ਸੀ, ਦੂਜਾ ਸੀਗਾ ਉਹ $250-300 ਸਸਤਾ ਪੈਂਦਾ ਸੀ, ਹੈ ਨਾ। ਅੱਲਾ ਕਹਿੰਦੇ ਵੀ ਹਾਰਵੈਸਟ ਵੇਲੇ ਚਲੋ ਮੈਂ ਜੇ ਉਹ ਸੇਵ ਹੋ ਜਾਣਾ ਉਹ ਬੈਟਰ ਆ। ਜਦੋਂ ਪ੍ਰਾਈਸ ਉੱਪਰ ਜਾਂਦੀ ਆ, ਜੇ ਤੁਹਾਡੇ ਹਾਫ ਟਨ ਦਾ ਵੀ ਫਰਕ ਪੈ ਜਾਂਦਾ। ਕਿਉਂ? ਜਿੱਦਾਂ ਉਹ ਆ ਕੇ ਕੇਨ ਜੋ ਛਿਟੀਆਂ ਕੱਟਦੇ ਆ ਨਾ, ਉਹਨਾਂ ਨੂੰ ਪਤਾ ਨਹੀਂ ਲੱਗਦਾ। ਉਹ ਨੈਕਸਟ ਈਅਰ ਨੂੰ ਬਹੁਤ ਘੱਟ ਰਹਿੰਦੀਆਂ ਫਰੂਟ ਵਾਲੀਆਂ ਛਿਟੀਆਂ। ਜਦੋਂ ਜੇ ਹਾਫ ਟਨ ਦਾ ਵੀ ਫਰਕ ਪੈ ਜੇ, ਤੁਹਾਡਾ $1000 ਏਕੜ ਦਾ ਫਰਕ ਪੈ ਗਿਆ। ਜਿਹੜਾ 200-300 ਤੁਸੀਂ 300-400 ਜੇ ਸੇਵ ਕੀਤਾ ਤੇ ਉਹ ਫਿਰ ਵੀ ਘਾਟੇ 'ਚ ਚਲੇ ਜਾਂਦੇ। ਫਿਰ ਉਹ ਘਾਟੇ 'ਚ ਚਲੇ ਜਾਂਦੇ ਆ। ਵੀ ਹੁਣ ਤਾਂ ਬੈਸਟ ਇਹੀ ਆ ਕਿ ਜਾਣਦੀ
हैंड पैक कराया जाए, मैक्सिमाइज यील्ड की जाए। क्यों हुण यील्ड भी देखो, ਜਿਹੜੇ ਤਾਂ ਪੁਰਾਣੇ ਸਿੰਗਲ ਵਾਇਰ ਵਾਲੇ ਥਾਮਸਨਸ ਆ, ਉਹ ਤਾਂ ਮਸਾਂ ਹੀ 2 ਟਨ ਕੱਢਦੇ ਆ, 2 ਟਨ, ਸਵਾ 2 ਟਨ, ਹੈ ਨਾ। ਤੇ ਫਿਰ ਜਿਹੜੇ ਬੈਟਰ ਟ੍ਰੇਲਰ ਸਿਸਟਮ ਆ, ਕੋਈ 2.5 ਤੋਂ 3 ਕੱਢਦਾ। ਜਿਹੜੇ ਓਵਰਹੈਡ ਵਾਲੇ ਜਿਨ੍ਹਾਂ ਤੇ 10 ਤੋਂ $12,000 ਕਾਸਟ ਆਉਂਦਾ ਏਕੜ ਦਾ ਡਿਵੈਲਪ ਕਰਨ ਨੂੰ, ਉਹ ਵੀ 4 ਟਨ ਤੋਂ 5 ਟਨ ਤੱਕ ਕੱਢਦੇ ਆ। ਸੋ ਅੱਡੋ ਅੱਡੀ ਆ, ਹੈ ਨਾ, ਪ੍ਰਾਈਸ ਦਾ ਵੀ। ਪਰ ਇੰਨਾ ਹੈਗਾ ਗਾ ਕਿ ਰੇਜ਼ਨ ਦੀ ਸਿਚੁਏਸ਼ਨ ਬੜੇ ਚਿਰਾਂ ਬਾਅਦ, ਸਾਲਾਂ ਬਾਅਦ ਇਹ ਹੁਣ ਥੋੜ੍ਹੀ ਜਿਹੀ ਠੀਕ ਹੋਈ ਆ ਕਿ ਆਪਣੇ ਫਾਰਮਰਸ ਨੇ ਜਾਣੀ ਉਹ ਆਪਦੇ ਗ੍ਰੇਪ ਪੱਟੇ ਬਹੁਤ, ਹੈ ਨਾ। ਤੇ ਬਦਾਮਾਂ ਦੀ ਵੀ ਹੁਣ ਦੇਖੋ ਯੀਲਡ ਉਨੀ ਹਾਈ ਨਹੀਂ ਗੀ, ਸੇਮ ਪ੍ਰਾਈਸ ਉੱਥੇ ਵਧਣੀ ਚਾਹੀਦੀ ਹੈ। ਠੀਕ ਆ। ਹੁਣ ਤੁਸੀਂ ਜਿੱਦਾਂ ਦੱਸਿਆ ਵੀ 2.5 2.6 ਦੇ ਉੱਤੇ ਰਹਿ ਗਿਆ ਓਵਰਆਲ, ਉਹਦੇ ਕਰਕੇ ਤਾਂ ਹੁਣ ਸਪਲਾਈ ਡਿਮਾਂਡ ਤਾਂ ਕਹਿੰਦੀ ਆ ਵੀ ਪ੍ਰਾਈਸ ਤਾਂ ਨੂੰ ਜਾਣੀ ਚਾਹੀਦੀ ਹੈ। ਉਹ ਕਰਦਿਆਂ ਵੀ ਜਾਂਦੇ, ਉਹ ਅਨਾਉਂਸ ਕਰਨ 2.5 ਤੋਂ ਹੇਠਾਂ ਜਾ ਰਿਹਾ ਹੈਗਾ, ਤੇ ਇਹਦੇ ਨਾਲ ਜਾਂਦੀ ਪ੍ਰਾਈਸ ਵਧੇ। ਇਸ ਵਕਤ ਪ੍ਰਾਈਸ ਸਾਨੂੰ $3 ਪਾਉਂਡ ਦੀ ਬਦਾਮਾਂ ਦੀ ਚਾਹੀਦੀ ਹੈ, ਤੇ ਮਿਲ ਕਿੰਨੀ ਰਹੀ ਹੈ? ਮਿਲ ਤਾਂ ਜਾਂਦੀ ਹਲੇ, ਪਹਿਲਾਂ ਤਾਂ $80 ਕੀ ਐਵਰੇਜ ਸੀ, $70, ਹੈ ਨਾ। ਹੁਣ ਜਾਂਦੀ $90 ਕਾ ਜਦੋਂ ਓਵਰਆਲ ਕਰ ਲਈਦੀ ਹੈ ਨਾ। ਥੋੜੀ ਜਿਹੀ ਵਧੀ ਆ, ਪਰ ਉਹਨਾਂ ਦੇ ਵਿੱਚ ਜਿਹੜਾ ਰੋਲ ਪਲੇ ਹੁੰਦਾ ਗਾ ਉਹ ਜ਼ਿਆਦਾ ਪ੍ਰੋਸੈਸਰਾਂ ਦਾ ਹੁੰਦਾ ਗਾ, ਜ਼ਿਆਦਾ ਜਿਹੜੇ ਬਾਇਰਸ ਆ ਉਹਨਾਂ ਦਾ ਹੁੰਦਾ। ਆਪਾਂ ਉਹ ਕਾਫੀ ਗੱਲਾਂ ਕੀਤੀਆਂ, ਹੈ ਨਾ, ਜਿਹਦੇ ਕਰਕੇ ਪ੍ਰਾਈਸ ਇੰਪੈਕਟ ਉਹੀ ਚੀਜ਼ਾਂ ਰੀਜ਼ਨ 'ਚ ਆ, ਹੈ ਨਾ, ਸਾਰੀਆਂ ਜਿਹੜੀਆਂ ਕੋਆਪਸ ਕਰਦੀਆਂ। ਸੋ ਜਿੰਨਾ ਫਾਰਮਰਸ ਆਪਦੇ ਆਪ ਨੂੰ ਕੰਟਰੋਲ ਕਰ ਲੈਣਗੇ, ਇਕੱਠੇ ਹੋਣਗੇ, ਉਨੀਆਂ ਉਹਨਾਂ ਦੇ ਪ੍ਰਾਈਸਿਸ ਬੈਟਰ ਹੋ। ਐਲਮੰਡ ਬੋਰਡ ਹੁਣ ਆਪਣੇ ਵੈਬਸਾਈਟ ਤੇ ਪਾਉਂਦਾ 2.45 ਜਿਹੜੀ ਆ 2024 ਕ੍ਰੌਪ ਦਾ ਦੱਸਦੇ ਵੀ ਇੰਨੀ ਕੁ ਹੋਣੀ ਆ। ਹਾਂ, ਇਦੋਂ ਘੱਟ ਜਾਣੀ ਆ, ਘੱਟ ਜਾਣੀ ਆ। ਠੀਕ ਘੱਟ ਜਾਣੀ ਆ। ਕਿਉਂ ਜਾਣਦੀ? ਤੁਸੀਂ ਦੇਖੋ, ਹੁਣ ਤੁਸੀਂ ਇੱਕ ਗੱਲ ਆਪਾਂ ਦੇਖਦੇ ਆ, ਇੱਥੇ ਨਾ ਕੋਈ ਲੀਗਲ ਫਰੇਮਵਰਕ ਸਾਡਾ ਹੈ ਨਹੀਂ ਜਿਹੜਾ ਪੱਗ ਦਾ ਆਪਾਂ ਰੌਲਾ ਪਾਉਂਦੇ ਆ ਹਮੇਸ਼ਾ ਹੀ। ਵੀ ਜਦੋਂ ਤੁਸੀਂ 2.98 ਅਨਾਉਂਸ ਕੀਤੀ ਸੀ, ਵੀ ਉਹ ਕਿਹੜੇ ਬੇਸਿਸ ਤੇ ਕੀਤੀ ਸੀ, ਕਿੰਨਾ ਫਾਰਮਰਾਂ ਨੂੰ ਘਾਟਾ ਪਾਇਆ, ਉਦੋਂ ਪ੍ਰਾਈਸ ਹੇਠਾਂ ਆਈ, ਹੈ ਨਾ, ਵੀ ਉਹਨੂੰ ਕਿਹਨੇ ਕੰਪਨਸੇਟ ਕਰਨਾ। ਸੋ ਬੇਸਿਕਲੀ ਮਾਰਕੀਟ ਉਹ ਡਿਸਾਈਡ ਕਰ ਦਿੰਦੇ ਆ ਜਦੋਂ ਇਹ ਐਨੂਅਲ ਕ੍ਰੌਪ ਦਾ ਨੰਬਰ ਜਿਹੜਾ ਉਹ ਪੇਸ਼ ਕਰ ਦਿੰਦੇ ਆ। ਨਹੀਂ, ਉਹ ਜਿਹੜਾ ਜਾਂਦੀ ਉਹ ਬਾਇਰਸ ਆਪਦੇ ਕੋਲ ਨਾ USDA ਨਾਲ ਰਲ ਕੇ ਉਹਨਾਂ ਨੇ ਕੰਟਰੋਲ ਕੀਤਾ ਪਿਆ, ਹੈ ਨਾ। ਤੇ ਪ੍ਰੋਸੈਸਰ ਸਾਡੇ ਮੋਸਟਲੀ ਭਾਵੇਂ ਰੇਜ਼ਨ ਵਾਲੇ ਆ, ਪੈਕਰ ਆ, ਚਾਹੇ ਪ੍ਰੋਸੈਸਰ ਆ, ਇਹ ਸਿਰਫ ਜਾਣੀ ਦੀ ਕਿਉਂ ਜ਼ਿਆਦਾ ਐਕਸਪੀਰੀਅੰਸ ਨਾ ਹੋਣ ਕਰਕੇ ਨਾ ਉਹ ਬਾਇਰਸ ਦੇ ਹੱਥੀਂ ਖੇਡ ਜਾਂਦੇ ਆ ਤੇ ਫਾਰਮਰ ਨੂੰ ਵੇਚ ਦਿੰਦੇ ਆ, ਹੈ ਨਾ। ਪ੍ਰੋਬਲਮ ਵੀ ਜਿਹੜੀ ਸਾਰੀ ਉੱਥੇ ਆਈ ਵੀ ਆ, ਹੈ ਨਾ। ਤੇ ਜਦੋਂ ਫਾਰਮਰ ਨੂੰ ਵਿਕ ਜਾਂਦਾ ਤਾਂ ਫਿਰ ਉਹਦੀ ਪ੍ਰਾਈਸ ਉਸ ਹਿਸਾਬ ਨਾਲ ਐਡਜਸਟ ਹੁੰਦੀ ਆ। ਨਹੀਂ ਤਾਂ ਪ੍ਰਾਈਸਾਂ ਤਾਂ ਆਬਵੀਅਸਲੀ ਹੁਣ ਇਸ ਵਕਤ ਬਹੁਤ ਸੋਹਣੀਆਂ ਚਾਹੀਦੀਆਂ ਜਿਹੜੇ ਹਿਸਾਬ ਨਾਲ ਸਪਲਾਈ ਹੋ ਰਹੀ ਹੈ। ਜੀ, ਠੀਕ। ਤੇ ਜਾਂਦੇ ਜਾਂਦੇ ਵੀ ਆਪਣੇ ਕੋਲ ਫੀਲਡ ਦੇ ਸਮੇਂ ਦੇ ਵਿੱਚ ਆਪਾਂ ਜੇ ਜਸਵੀਰ ਜੀ ਆਪਾਂ ਗੱਲ ਕਰੀਏ, ਜਿਹੜੀ ਕੱਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਨੂੰ ਜਿਹੜਾ ਸੱਦਿਆ ਗਿਆ ਸੀ ਇੱਕ ਰਾਊਂਡ ਟੇਬਲ ਡਿਸਕਸ਼ਨ ਦੇ ਵਿੱਚ, ਅਰਸ਼ਦੀਪ ਸਿੰਘ ਮਿਲਾਦਾ ਗਏ ਸੀ ਉੱਥੇ। ਜਿਹੜੀ USDA ਦੀ ਡਿਪਟੀ ਸੈਕਟਰੀ ਆ, ਅੰਡਰ ਸੈਕਟਰੀ ਆ, ਕੈਲੀਫੋਰਨੀਆ ਦੇ ਜਿਹੜੇ ਸੈਕਟਰੀ ਆ, ਉਹ ਸਾਰੇ ਜਾਣੇ, ਕਾਫੀ ਜਾਣੇ ਉੱਥੇ ਸੀਗੇ। ਸੋ ਇਹ ਜਿਹੜੀ ਮੀਟਿੰਗ ਆ, ਇਹਦੇ ਬਾਰੇ ਥੋੜਾ ਦੱਸੋ ਵੀ ਇਹ ਕੀ ਸੀਗੀ ਜਿਹੜੀ ਸੈਕਰਾਮੈਂਟੋ ਦੇ ਕੈਪੀਟਲ ਰੀਜਨ ਦੇ ਵਿੱਚ ਹੋਈ ਆ, ਤੇ ਇਹਦਾ ਮੁੱਖ ਮੰਤਵ ਕੀ ਸੀਗਾ, ਤੇ ਕੀ ਇਨਪੁਟਸ ਜਿਹੜੀਆਂ ਉਹ ਪੱਗ ਵੱਲੋਂ ਗਈਆਂ ਉੱਥੇ? ਨਹੀਂ, ਦੇਖੋ, ਪਹਿਲੀ ਗੱਲ ਤਾਂ ਸਾਰੇ ਜਿਹੜੇ ਪੰਜਾਬੀ ਫਾਰਮਰ ਆ ਉਹ ਵਧਾਈ ਦੇ ਪਾਤਰ ਆ। ਸੱਚੀ ਗੱਲ। ਫਸਟ ਟਾਈਮ ਜਿਹੜੀ ਸਾਡੀ ਕੈਲੀਫੋਰਨੀਆ ਦੀ ਸੈਕਟਰੀ ਆਫ ਐਗ ਆ, ਕੈਰਨ ਰਾਸ, ਉਹਨਾਂ ਦੀ ਜਦੋਂ ਕੋਈ ਵੀ ਮੀਟਿੰਗ ਹੋਈ ਆ ਕਿਸੇ ਪੰਜਾਬੀ ਆਰਗੇਨਾਈਜੇਸ਼ਨ ਨੂੰ, ਉਹਨਾਂ ਨੇ ਸੱਦਿਆ ਵੀ ਸਾਡੇ ਜਦੋਂ ਟੇਬਲ ਤੇ ਹੋਰ ਆਰਗੇਨਾਈਜੇਸ਼ਨ ਆਉਂਦੀਆਂ ਤੁਸੀਂ ਵੀ ਆ ਕੇ ਦੱਸੋ, ਹੈ ਨਾ। ਸੋ ਇਸ ਕਰਕੇ ਜਾਣੀ ਦੀ ਟਾਈਮ ਤਾਂ ਲੱਗਿਆ 2-4 ਸਾਲ, ਪਰ ਜਿਹੜੇ ਇਹ ਗੋਲਸ ਰੱਖੇ ਸੀਗੇ ਲੀਸਟ ਹੁਣ ਜਦੋਂ ਤੁਸੀਂ ਸੈਕਟਰੀ ਤੱਕ ਰੈਪ੍ਰਜੈਂਟੇਸ਼ਨ ਹੁੰਦੀ ਹੋ ਜੇ, ਉਹਨਾਂ ਨੂੰ ਪਤਾ ਲੱਗੇ। ਹੁਣ ਇਸ ਵਕਤ ਬਹੁਤ ਕਲੀਅਰਲੀ ਅਰਸ਼ਦੀਪ ਨਾਲ ਵੀ ਗੱਲ ਹੋਈ ਸੀ ਕਿ ਉਹਨਾਂ ਨੂੰ ਪੱਗ ਪਤਾ ਲੱਗ ਗਿਆ ਵੀ ਪੱਗ ਹੈ ਕਿਹਨਾਂ ਨੂੰ ਰਿਪਰੈਜ਼ੈਂਟ ਕਰਦੇ ਆ, ਕਿੰਨੇ ਫਾਰਮਰਸ ਆ, ਜਿਹੜਾ ਅਸੀਂ ਰੌਲਾ ਪਾਉਂਦੇ ਆ ਵੀ ਸਾਰੇ ਰਜਿਸਟਰ ਕਰੋ। ਤੇ ਉਹ ਇਸ ਕਰਕੇ ਉੱਥੇ ਜਿਹੜੇ ਪਾਰਟਿਸਿਪੇਟ ਕਰਦੇ ਸੀ USDA ਦੇ ਡਿਪਟੀ ਸੈਕਟਰੀ ਸੀਗੇ, ਨਾਲ USDA ਦੇ ਸੈਕਟਰੀ ਦੇ ਹੋਰ ਵੀ ਬੰਦੇ ਜਿਹੜੇ ਸੈਂਟਰ ਲੈਂਡ ਬੇਸ ਲੈਂਡਿੰਗ ਵਾਲੇ, ਹੈ ਨਾ। ਉਹ ਕਾਫੀ ਵੱਡਾ ਗਰੁੱਪ ਸੀ। ਕਿਉਂ ਮੋਸਟਲੀ ਇਹ ਜਿਹੜੇ ਪ੍ਰੋਗਰਾਮਸ ਆਉਂਦੇ ਆ, ਪਿਛਲੇ ਸਾਲ ਵੀ ਬਹੁਤ ਵੱਡਾ
ਜਿਹੜਾ ਫੂਡ ਦਾ ਪ੍ਰੋਗਰਾਮ ਆਉਂਦਾ, $250 ਮਿਲੀਅਨ ਦੀ ਉਹ ਗ੍ਰਾਂਟਾਂ ਹੁੰਦੀਆਂ ਗੀਆਂ, ਉਹ ਕਿੱਦਾਂ ਡਿਸਟ੍ਰੀਬਿਊਟ ਹੁੰਦੀਆਂ, ਜਿਹੜੇ ਸਮਾਲ ਫਾਰਮਰਸ ਨੂੰ ਉਹ ਪ੍ਰਮੋਟ ਕਰਦੇ ਆ, ਜਿਹੜੇ ਸਮਾਲ ਫਾਰਮਰ, ਕਲਰ ਫਾਰਮਰ, ਜਿਹੜੇ ਜਾਣੀ ਦੀ ਮਾਈਨੋਰਟੀਜ਼ ਵਾਲੇ ਜਾਂ ਇਦਾਂ ਵਾਲੇ ਆ ਨਾ, ਇਹ ਉਹਨਾਂ ਨੂੰ ਪ੍ਰਮੋਟ ਕਰਦੇ ਆ। ਇਹ ਮੀਟਿੰਗ ਉਹਦੀ ਸੀਗੀ ਉਹਨਾਂ ਦੇ ਵਿੱਚ ਜਿੱਥੇ ਅਸੀਂ ਰੈਪ੍ਰੈਜ਼ੈਂਟ। ਚਲੋ ਜੀ, ਬਹੁਤ ਵਧੀਆ, ਬਹੁਤ ਵਧਾਈ ਵਾਲੀ ਗੱਲ ਆ ਵੀ ਪੱਗ ਇਦਾਂ ਦੀਆਂ ਰਾਊਂਡ ਟੇਬਲ ਡਿਸਕਸ਼ਨਸ ਦੇ ਵਿੱਚ ਪਹੁੰਚਿਆ ਆ। ਪੱਗ ਦਾ ਜਿਹੜਾ ਇੰਪੈਕਟ ਪਿਛਲੇ ਜਿਹੜਾ ਤੁਸੀਂ ਕੁਝ ਸਾਲਾਂ ਤੋਂ ਜਿਹੜੀ ਮਿਹਨਤ ਕਰ ਰਹੇ ਆ, ਜਿਹੜੇ ਫਾਰਮਰ ਸਾਰਿਆਂ ਨੇ ਏਕਾ ਕੀਤਾ ਆ, ਇਕੱਠੇ ਹੋ ਕੇ ਤੁਰੇ ਆ, ਇਹ ਉਸ ਚੀਜ਼ ਦਾ ਜਿਹੜਾ ਨਤੀਜਾ ਆ। ਜਸਬੀਰ ਭਾਜੀ, ਆਪਣੇ ਨਾਲ ਅਰਸ਼ਦੀਪ ਸਿੰਘ ਵੀ ਜਿਹੜਾ ਜੁੜੇ ਆ, ਆਪਾਂ ਉਹਨਾਂ ਤੋਂ ਵੀ ਜਾਣਦੇ ਆ ਕੱਲ ਦੀ ਮੀਟਿੰਗ ਦੇ ਵਿੱਚ ਕੀ ਪੁਆਇੰਟਸ ਜਿਹੜੇ ਉਹ ਡਿਸਕਸ ਹੋਇਆ। ਹਾਂਜੀ ਅਰਸ਼ਦੀਪ ਸਿੰਘ ਜੀ, ਇਹਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਨ, ਜਸਵੀਰ ਸਿੰਘ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸੋ ਅਰਸ਼ਦੀਪ ਸਿੰਘ ਦੱਸੋ, ਪਹਿਲਾਂ ਤਾਂ ਇਹ ਦੱਸੋ ਵੀ ਇਹ ਸੱਦਾ ਜਦੋਂ ਆਇਆ, ਪਹਿਲਾਂ ਜਦੋਂ ਪਤਾ ਲੱਗਾ ਵੀ ਉਹ ਜਦੋਂ ਕਦੀ ਇਦਾਂ ਘੱਟ ਹੋਇਆ ਹੋਵੇ, ਉਦਾਂ ਆਈ ਨੋ ਤੁਸੀਂ ਹੁਣ ਲੇਟਲੀ ਮੇਲਾ ਕਰਾਇਆ, ABC ਵਾਲੇ ਵੀ ਮਿਲੇ, ਹੋਰ ਦੇ ਨਾਲ ਵੀ ਮੌਕਾ ਮਿਲ ਰਿਹਾ ਗੱਲਬਾਤ ਕਰਨ ਦਾ, ਸੋ ਇਦਾਂ ਦੀ ਰਾਊਂਡ ਟੇਬਲ 'ਚ ਬੈਠਣ ਦਾ ਜਦੋਂ ਮੌਕਾ ਮਿਲਿਆ ਤਾਂ ਕਿੱਦਾਂ ਦੀ ਭਾਵਨਾ ਸੀਗੀ ਉਦੋਂ? ਇਹ ਹਾਲ ਦੇਖੋ, ਜਿਵੇਂ ਜਸਵੀਰ ਸਿੰਘ ਕਹਿ ਰਹੇ ਆ ਹਨਾ, ਵੀ ਆਪਾਂ ਇਹ ਵਧਾਈ ਦੇ ਪਾਤਰ ਆ ਸਾਰੇ ਪੰਜਾਬੀ ਫਾਰਮਰ ਜਾਂ ਜਿੰਨਾ ਵੀ ਲੋਕ ਇਨਵੋਲਵ ਆ ਹਨਾ ਆਪਣੇ ਫਾਰਮਿੰਗ ਦੇ ਨਾਲ, ਕਿਉਂਕਿ ਜਿਹੜੀ ਇਹ 'ਚ ਖੁਸ਼ੀ ਵਾਲੀ ਹੋਰ ਗੱਲ ਇਹ ਆ ਵੀ ਆਪਾਂ ਉਹਨਾਂ ਨੂੰ ਰੀਚ ਆਊਟ ਨਹੀਂ ਕੀਤਾ ਸੀ, CDFA ਨੇ ਆਪਾਂ ਨੂੰ ਆਪ ਰეკਮੈਂਡ ਕੀਤਾ ਸੀਗਾ ਉਸ ਡਿਸਕਸ਼ਨ 'ਚ ਬੈਠਣ ਲਈ। ਠੀਕ ਹੈ, ਓਕੇ। ਉਹਨਾਂ ਨੇ ਆਪਾਂ ਨੂੰ ਕਿਹਾ ਸੀਗਾ ਵੀ ਜਾ ਕੇ ਇੱਕ ਰਿਪਰੈਜ਼ੈਂਟੇਸ਼ਨ ਦਿਓ ਆਪਦੀ, ਤੇ ਆਪਾਂ ਇਸ ਜਿਹੜਾ ਕੱਲ ਦਾ ਮੁੱਦਾ ਸੀਗਾ ਵੀ ਪੀਪਲ ਆਫ ਕਲਰ, ਸਮਾਲ ਯੰਗ ਫਾਰਮਰ, ਇਹਨਾਂ ਦੇ ਕੀ ਚੈਲੰਜਸ ਨੇ। ਓਕੇ। USDA ਤੇ CDFA ਬਹੁਤ ਸਾਰੇ ਇਹੋ ਜਿਹੇ ਪ੍ਰੋਜੈਕਟ ਨੇ ਜਿਹੜੇ ਇਕੱਠੇ ਕੋਲੈਬੋਰੇਸ਼ਨ 'ਚ ਕਰਦੇ ਆ। ਠੀਕ ਹੈ। ਉਹਨਾਂ ਨਾਲ ਸਾਨੂੰ ਕੀ ਪ੍ਰੋਬਲਮਸ ਆਉਂਦੀਆਂ ਨੇ, ਕੀ ਸਕਸੈਸ ਆ ਉਹ 'ਚ, ਜਿਵੇਂ ਕਿ ਗ੍ਰਾਂਟਸ ਦਾ ਪੁੱਛਿਆ ਸੀ, ਕੁਐਸਚਨ ਪੁੱਛਦੇ ਸੀ ਵੀ USDA ਤੋਂ ਗ੍ਰਾਂਟ ਲੈਣੀ ਕਿੰਨੀ ਸੌਖੀ ਆ ਹਨਾ। ਸੋ ਮੈਂ ਉਹਨੂੰ ਆਪਣੀ ਔਨੈਸਟ ਫੀਡਬੈਕ ਦਿੱਤੀ ਸੀ, ਬਹੁਤ ਜ਼ਿਆਦਾ ਔਖੀ ਆ। ਓਕੇ, ਠੀਕ ਹੈ। ਜਿਹੜੇ ਉੱਥੇ 15 ਕੁ ਫਾਰਮਰ ਬੈਠੇ ਸੀ, ਫਿਰ ਉਹਨਾਂ ਨੇ ਪੁੱਛਿਆ ਡਿਪਟੀ ਸੈਕਟਰੀ ਨੇ, ਟੌਰਸ ਨੇ, ਵੀ ਕਿੰਨੇ ਕੋਲ USDA ਦਾ ਲੋਨ ਆ, FSA ਦਾ, ਕਿਸੇ ਬੰਦੇ ਨੇ ਵੀ ਹੱਥ ਨਹੀਂ ਖੜਾ ਕੀਤਾ। ਅੱਛਾ, ਕਿਸੇ ਦੇ ਕੋਲ ਨਹੀਂ ਸੀਗਾ। ਹਾਂ, ਸੋ ਇਹ ਤਾਂ ਇਹ ਪ੍ਰੂਵ ਹੀ ਹੁੰਦਾ ਵੀ ਜੇ ਹੁੰਦਾ ਇੰਨਾ ਈਜ਼ੀ ਹੋਵੇ ਤਾਂ ਉਹ ਚੀਜ਼ਾਂ ਈਜ਼ੀਲੀ ਹੋ ਜਾਣੀਆਂ ਚਾਹੀਦੀਆਂ ਹਨ। ਬਾਕੀ ਜਿਹੜੀ ਗੱਲ ਹੋਈ ਸੀ ਵੀ ਆਪਣੇ ਕੀ ਚੈਲੰਜਸ ਨੇ ਹਨਾ, ਆਪਾਂ ਆਪਦੇ ਗਰੋਅਰ ਦੇ ਚੈਲੰਜਸ ਰਿਪਰੈਜ਼ੈਂਟ ਕੀਤੇ ਆ ਉੱਤੇ। ਪ੍ਰਾਈਸਿੰਗ ਦੇ ਇਸ਼ੂ ਆ, ਇਨਪੁਟ ਕਾਸਟ ਬਹੁਤ ਵੱਧ ਰਹੀ ਆ, ਤੇ ਬਾਕੀ ਜਿਹੜੇ ਫਾਰਮਰ, ਜਿਹੜੇ ਸਮਾਲ ਸਕੇਲ ਫਾਰਮਰ ਆ, ਉਹ ਰੈਜ਼ਿਲੀਐਂਟ ਨਹੀਂ ਹੈਗੇ। ਇੱਕੋ ਸਾਲ ਦੀ ਕ੍ਰੌਪ ਉਧਰ ਹੋ ਜੇ, ਅਸੀਂ ਅਪਸਾਈਡ ਡਾਊਨ ਹੋ ਜਾਂਦੇ। ਠੀਕ ਹੈ। ਸਾਡੇ ਲਈ ਸਾਡੇ ਇਨਫਰਾਸਟ੍ਰਕਚਰ 'ਚ ਤੁਸੀਂ ਇਨਵੈਸਟ ਕਰੋ। ਇਹ ਵਨ ਟਾਈਮ ਗ੍ਰਾਂਟਸ ਵਧੀਆ ਹੁੰਦੀਆਂ ਨੇ, ਬਟ ਉਹੋ ਜਿਹੀਆਂ ਗ੍ਰਾਂਟਸ ਸਾਨੂੰ ਜ਼ਿਆਦਾ ਪੈਸੇ ਦਿਓ ਜਿੱਥੇ ਅਸੀਂ ਆਪਦੇ ਆਪ ਨੂੰ ਸੋਲਿਡ ਬਣਾ ਸਕੀਏ ਹਨਾ, ਤਾਂ ਕਿ ਪੈਰ ਪੱਕੇ ਲੱਗ ਜਾਣ। ਬਿਲਕੁਲ, ਚਾਹੀ ਫੂਡ ਸਿਕਿਉਰਿਟੀ ਆਊਗੀ ਜੇ ਅਸੀਂ ਸਿਕਿਉਰ ਹੋਵਾਂਗੇ, ਜੇ ਅਸੀਂ ਵੀ ਨਹੀਂ ਸਿਕਿਉਰ ਹੋਏ ਤਾਂ ਫਿਰ ਇੱਕ ਸਾਲ ਨਾਲ ਹੀ ਕੰਮ ਖਰਾਬ ਹੋ ਜਾਂਦਾ ਸੀ। ਪਰ ਇੱਥੇ ਜਿਹੜੇ ਕੈਲੀਫੋਰਨੀਆ ਦੀ ਇਹ ਵੈਲੀ ਦੇ ਵਿੱਚ ਜਿਹੜੀ ਕ੍ਰੌਪ ਆ, ਇਹ ਸਪੈਸ਼ਲਿਟੀ ਕ੍ਰੌਪ ਆ। ਜਦੋਂ ਫੂਡ ਸਿਕਿਉਰਿਟੀ ਦੀ ਜਾਂ ਸਪੈਸ਼ਲਿਟੀ ਕ੍ਰੌਪ ਦੀ ਗੱਲ ਕਰਦੇ, ਕੀ ਆਪਸ ਦੇ ਵਿੱਚ ਇੰਟਰਚੇਂਜੇਬਲ ਆ ਜਾਂ ਇਸ ਨੂੰ ਬਿਲਕੁਲ ਵੱਖਰੇ ਢੰਗ ਨਾਲ ਇਸ ਲੈਵਲ ਤੇ ਦੇਖਿਆ ਜਾਂਦਾ? ਤੇ ਦੇਖੋ, ਜੇ ਆਪਾਂ ਸਾਰੀਆਂ ਹੀ ਕਰਦੇ ਆ, ਆਪਾਂ ਰੀਜ਼ਨ, ਗ੍ਰੇਪਸ, ਸਿਟਰਸ, ਸਾਰਾ ਕੁਝ ਹੀ ਹੁੰਦਾ। ਇਕੱਲਾ ਆਪਾਂ ਜੇ ਕਹਿ ਦਈਏ ਵੀ ਨਟਸ ਹੁੰਦੇ ਆ ਜਾਂ ਨਹੀਂ ਹੈਗੇ ਹਨਾ, ਡੇਲੀ ਡਿਮਾਂਡ ਆਈਟਮਸ ਨਹੀਂ ਹੈਗੀਆਂ ਨਾ, ਤਾਂ ਉਹ ਇਸ ਐਂਗਲ ਤੋਂ ਨਹੀਂ ਜਦੋਂ ਦੇਖਿਆ ਜਾਂਦਾ ਵੱਡੇ ਲੈਵਲ, ਪਾਲਿਸੀ ਲੈਵਲ ਤੇ। ਉਹ ਐਜ਼ ਏ ਫਾਰਮਿੰਗ ਨੂੰ ਵਨ ਕਮਿਊਨਿਟੀ ਦੇਖਦੇ ਆ। ਆਫ ਕੋਰਸ ਉਹ 'ਚ ਡਿਫਰੈਂਟ ਸੈਕਸ਼ਨਸ ਹੁੰਦੇ ਨੇ ਹਨਾ। ਆਏ ਤਾਂ ਕਦੇ ਵੀ ਗ੍ਰਾਂਟ ਨਹੀਂ ਕੋਈ ਆਉਂਦੀ ਵੀ ਇਹ ਇਕੱਲੇ ਸਿਟਰਸ ਵਾਲਿਆਂ ਲਈ ਆ, ਵੀ ਆਲਮੰਡਸ ਵਾਲਿਆਂ ਲਈ ਹੈ ਨਹੀਂ ਗੀ। ਜਦੋਂ ਪ੍ਰੋਗਰਾਮ ਲਿਖ ਹੁੰਦੇ ਆ, ਫਿਰ ਓਵਰਆਲ ਫਾਰਮਿੰਗ ਲਈ ਹੀ ਲਿਖ ਹੁੰਦੇ ਆ। ਹਾਂ, ਇਹ ਸਟੇਟ ਵਾਈਡ ਡਿਫਰੈਂਟ ਹੋ ਸਕਦੇ ਆ, ਕਿ ਕੈਲੀਫੋਰਨੀਆ ਨੂੰ ਲਗਜ਼ਰੀ ਕ੍ਰੌਪ 'ਚ ਪਾ ਕੇ ਥੋੜਾ ਜਿਹਾ ਹੋਰ ਤਰੀਕੇ ਨਾਲ ਦੇਖਦੇ ਆ ਤੇ ਬਾਕੀ ਸਟੇਟਾਂ ਨਾਲ ਹਨਾ। ਬਟ ਜਦੋਂ ਸਟੇਟ ਲੈਵਲ ਤੇ ਆਪਣੀ ਹੁੰਦੀ ਆ, ਬਟ ਇਹ ਵੀ ਉਹਨਾਂ ਨੂੰ ਪਤਾ ਵੀ 40% ਟੋਟਲ ਜਿਹੜੀ US ਦੀ ਪ੍ਰੋਡਕਸ਼ਨ ਹੈ ਐਗ ਦੀ ਬਾਈ ਡਾਲਰ ਅਮਾਊਂਟ, ਉਹ ਕੈਲੀਫੋਰਨੀਆ ਤੋਂ ਆਉਂਦੀ ਹੈ। ਸੋ ਆਪਾਂ ਨੂੰ ਇਗਨੋਰ ਵੀ ਨਹੀਂ ਕਰ ਸਕਦੇ ਹਨ। ਸੋ ਇਹ ਚੀਜ਼ਾਂ ਤਾਂ ਹੈਗੀਆਂ, ਬਟ ਜਿਹੜੀ ਆਪਣੇ ਲਈ ਇਹ ਸਿੱਖਣ ਵਾਲੀ ਗੱਲ ਇਹ ਆ ਵੀ ਜਿਹੜਾ ਸਭ ਤੋਂ ਔਖਾ ਕੰਮ ਹੁੰਦਾ ਰਾਜਕਰਨ, ਉਹ ਹੁੰਦਾ ਵੀ ਬਰਾਬਰ ਦੀ ਧਿਰ ਬਣ ਕੇ ਟੇਬਲ ਤੇ ਬੈਠਣਾ। ਹਾਂ, ਇਹ ਵੱਡੀ ਚੈਲੰਜ ਆ ਹਨਾ। ਉਸ ਪੁਆਇੰਟ ਤੇ ਅਸੀਂ ਜਾਂ ਅਸੀਂ ਡਿਪਾਰਟਮੈਂਟ 'ਚ ਪਹੁੰਚ ਰਹੇ ਹਾਂ ਬਹੁਤ ਛੇਤੀ।
ਇਹ ਸਾਡੇ ਸਾਰਿਆਂ ਲਈ ਇੱਕ ਵਧੀਆ ਮਾਣ ਵਾਲੀ ਗੱਲ ਆ। ਇਕੱਲੇ ਆਪਾਂ ਪੱਗ ਦੀ ਲੀਡਰਸ਼ਿਪ ਨੂੰ ਨਹੀਂ, ਬਾਕੀ ਗਰੋਅਰਸ ਨੂੰ ਵੀ, ਕਿਉਂਕਿ ਜੇ ਮੈਂ ਅੱਜ ਕੱਲ੍ਹ ਉੱਥੇ ਗਿਆ ਤਾਂ ਆਪਾਂ ਇੱਕ ਗੱਲ ਰੱਖੀ ਆ, ਦੇ ਟੁਕ ਨੋਟਸ। ਹੁਣ ਕਰਦੇ ਨਾ ਕਰਦੇ ਉਹ ਗੱਲ ਦੂਜੀ ਆ, ਹਨਾ, ਵੀ ਕਿੰਨਾ ਕੁ ਐਕਸ਼ਨ ਹੁੰਦਾ। ਪਰ ਜਦੋਂ ਹੀ ਸੈਕਟਰੀ ਕਰਨ ਰੌਸ ਨੇ ਤੇ ਜਿਹੜੀ ਅੰਡਰ ਸੈਕਟਰੀ ਸੀਗੀ ਜੈਨੀ, ਉਹਨੇ ਕਿਹਾ ਵੀ ਜਦੋਂ, ਕਿਉਂਕਿ ਮੇਰੇ ਕੁਐਸਚਨ ਬਾਹਲੇ ਸੀ, ਸਾਰਿਆਂ ਨਾਲੋਂ ਜ਼ਿਆਦਾ ਮੇਰੇ ਕੁਐਸਚਨ ਸੀ, ਠੀਕ ਆ, ਉਹਨੇ ਡਿਪਟੀ ਸੈਕਟਰੀ ਨੇ ਮੈਨੂੰ ਕਿਹਾ ਵੀ ਸਪੈਸ਼ਲ, ਕਹਿੰਦੀ ਸਾਰੇ ਇਹਨਾਂ ਨੂੰ ਵੀ, ਬਾਕੀਆਂ ਨੂੰ ਵੀ ਮੌਕਾ ਦੇਣਾ ਆਪਾਂ ਬੋਲਣ ਨੂੰ। ਮੈਂ ਵੀ ਜ਼ਰੂਰ ਕਰਨੀ ਵਾਲੇ ਆ, ਮੈਂ ਵੀ ਕੀ ਕਰਾਂ, ਹਨਾ, ਮੈਂ ਆਪਣੇ ਆਪ ਨੂੰ ਵੀ ਕਰ ਰਿਹਾ, ਸਾਰਿਆਂ ਨੂੰ ਕਰ ਰਹੇ 20% ਕੈਲੀਫੋਰਨੀਆ ਦੀ ਫਾਰਮਿੰਗ ਲੈਂਡ ਕਰਦੇ ਆ ਹੁਣ, ਤੇ ਮੇਰਾ 20% ਲੋਕਾਂ ਦੇ ਕੰਸਰਨ ਨੇ, ਮੇਰੇ ਇਕੱਲੇ ਦੇ ਨਹੀਂ। ਐਗਜ਼ੈਕਟਲੀ। ਫਿਰ ਉਹਨਾਂ ਨੇ ਕੱਲ ਸਾਨੂੰ ਮੌਕਾ ਦਿੱਤਾ ਵੀ ਸੈਕਟਰੀ ਕੈਰਨ ਰੌਸ ਨਾਲ ਅੰਡਰ ਸੈਕਟਰੀ ਨਾਲ ਇੱਕ 1-on-1 ਮੀਟਿੰਗ ਉਹਨਾਂ ਨੇ ਹੁਣ ਫੋਲੋ ਅਪ ਰੱਖਣੀ ਹੈ ਸਾਡੇ ਕੰਸਰਨ। ਸੋ ਪੱਗ ਦੇ ਨਾਲ ਜਿਹੜੀ ਉਹ ਰੱਖੀ ਜਾਊਗੀ। ਹਾਂ, ਇਹ ਚ ਹੁਣ ਇਕੱਲੇ ਪੱਗ ਵਾਲੇ ਜਾਣਗੇ, ਬਾਕੀ ਜਿਹੜੇ ਬਾਕੀ ਦੀਆਂ ਪਾਰਟੀਆਂ ਨਾਲੇ ਰਾਜ ਕਰਨ ਵੀ ਦੇਖਿਆ ਜਾਵੇ ਨਾ, ਦੇਖੋ ਜਿਹੜੇ ਫੂਡ ਪ੍ਰੋਗਰਾਮ ਆ, ਪਹਿਲੇ ਸਾਲ USDA ਨੇ $75 ਮਿਲੀਅਨ ਦਿੱਤੇ ਰੇਜ਼ਨ ਵਾਲਿਆਂ ਨੂੰ, $60 ਮਿਲੀਅਨ ਦਿੱਤੇ ਜਿਹੜੇ ਆਏ ਆ ਇੱਥੇ ਬਦਾਮਾਂ ਵਾਲਿਆਂ ਨੂੰ, ਆਲਮੋਸਟ ਮੇਰਾ ਖਿਆਲ 150 to 190 ਮਿਲੀਅਨ ਆਏ ਵਾਲਨਟ ਵਾਲਿਆਂ ਨੂੰ। ਅੱਡੋ ਅੱਡ ਕਰਾਪ ਵਾਲਿਆਂ ਨੂੰ ਪੈਸੇ ਆਉਂਦੇ ਆ। ਕੁਐਸਚਨ ਇਹ ਆ ਵੀ ਉਹ ਪੈਸੇ ਕਿਹਦੇ ਕੋਲੇ ਗਏ ਆ, ਕਿਹੜੇ ਪੈਕਰ ਕੋਲੇ, ਕਿਹੜੇ ਪ੍ਰੋਸੈਸਰ ਕੋਲੇ, ਤੇ ਉਹਨੇ ਆਪ ਦਾ ਪਰਸਨਲ ਫਾਇਦਾ ਲਿਆ ਕਿ ਉਹਨੇ ਫਾਰਮਰਾਂ ਨੂੰ ਫਾਇਦਾ ਦਿੱਤਾ। ਇਹ ਕੁਐਸਚਨ ਜਿਹੜੇ ਇਹ ਜਿਹੀਆਂ ਮੀਟਿੰਗਾਂ 'ਚ ਜਾ ਕੇ ਰੇਜ਼ ਹੋਣੇ ਹੀ ਹੋਣੇ ਆ, ਹੈ ਨਾ, ਵੀ ਜੇ ਜਾਣੇ ਦੀ ਤੁਸੀਂ ਇੰਨਾ ਪੈਸਾ ਸਪੈਂਡ ਕਰ ਰਹੇ ਆ ਮਾਰਕੀਟ ਨੂੰ ਸਟੇਬਲਾਈਜ਼ ਕਰਨ ਦੇ ਲਈ, ਤੇ ਮਾਰਕੀਟ ਫਿਰ ਵੀ ਜਾਂਦੀ ਫਾਰਮਰ ਰੇਟਾਂ ਤੋਂ ਸਟੇਬਲ ਨਹੀਂ ਹੋ ਰਿਹਾ ਹੈਗਾ, ਤੇ ਉਹਦੇ ਜਾਣੇ ਦੀ ਇਫੈਕਟਿਵਨੈਸ ਕਿੰਨਾ ਗਾ। ਇਸ ਕਰਕੇ ਜਾਣੇ ਦੀ ਇਹ ਜਿਹੜੇ ਮੋਸਟਲੀ ਮੀਟਿੰਗਸ ਆ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਤੇ ਸਾਡੀ ਰੈਪਰੈਜ਼ੈਂਟੇਸ਼ਨ ਬਹੁਤ ਜ਼ਰੂਰੀ ਹੈ ਜੀ। ਫੂਡ ਬੈਂਕਸ ਨੂੰ ਲੈ ਕੇ ਕੀ ਗੱਲ ਹੋਈ ਅਰਸ਼ਦੀਪ ਸਿੰਘ ਉੱਥੇ? ਦੇਖੋ, ਫੂਡ ਬੈਂਕਸ ਦੇ ਵਿੱਚ ਜਿਹੜਾ ਡਾਇਰੈਕਟ ਗਰੋਅਰ ਤੋਂ ਬਾਏ ਕਰਨ ਦੀ ਕੋਸ਼ਿਸ਼ ਹੈ USDA ਦੀ, ਤਾਂ ਕਿ ਜਿਹੜੇ ਛੋਟੇ ਗਰੋਅਰਸ ਨੂੰ ਸਟੇਬਲਾਈਜ਼ ਕੀਤਾ ਜਾਵੇ। ਕਿਉਂਕਿ ਹੁਣ ਦੇਖੋ, ਚਾਹੇ ਉਹ ਸਬਜ਼ੀ ਵਾਲਾ ਤੇ ਚਾਹੇ ਕੋਈ ਬਦਾਮਾਂ ਵਾਲਾ, ਸਾਰਾ ਜਿਹੜੀ ਡਿਪੈਂਡੈਂਸ ਆ ਉਹ ਪ੍ਰੋਸੈਸਰਸ ਤੇ ਜਾਂ ਬਾਇਰਸ ਤੇ, ਜਾਂ ਜਿਹੜੇ ਵਿੱਚ ਜਿੰਨੇ ਵੀ ਆਉਂਦੇ ਨੇ, ਹਨਾ, ਸਾਡਾ ਸਪਲਾਈ ਚੇਨ 'ਚ ਬੰਦੇ, ਉਹਨਾਂ ਦਾ ਬਹੁਤ ਵੱਡਾ ਸ਼ੇਅਰ ਨਿਕਲ ਜਾਂਦਾ, ਮਿਡਲ ਪਰਸਨ ਜਿਹੜਾ ਹੁੰਦਾ ਆ। ਫੂਡ ਬੈਂਕ ਤੁਹਾਨੂੰ ਇਹ ਆਪਸ਼ਨ ਦਿੰਦੀ ਹੈ ਕਿ ਤੁਸੀਂ ਡਾਇਰੈਕਟ ਜਾ ਕੇ ਆਪਦੀ ਕਾਉਂਟੀ ਦੀ ਫੂਡ ਬੈਂਕ ਦੇ ਵਿੱਚ ਉਹਨੂੰ ਕ੍ਰੌਪ ਨੂੰ ਸੈਲ ਕਰ ਦਿਓ, ਤੇ ਉਹ ਤੁਹਾਨੂੰ ਫੇਅਰ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਹਾਨੂੰ ਪ੍ਰਾਈਸ ਕ੍ਰੌਪ ਦਾ ਮਿਲਦਾ। ਆਪਾਂ ਇਹ ਵੀ ਦੱਸਦੇ ਜਾਈਏ ਵੀ ਫੂਡ ਬੈਂਕਸ, ਜਦੋਂ ਆਪਾਂ ਕਹਿੰਦੇ ਹਾਂ ਫੂਡ ਬੈਂਕਸ, ਉਹ ਨਹੀਂ ਵੀ ਜਿੱਥੇ ਫ੍ਰੀ ਖਾਣਾ ਮਿਲਦਾ। ਫੂਡ ਬੈਂਕਸ ਬੇਸਿਕਲੀ USDA ਦੀਆਂ ਉਹ ਬੈਂਕਸ ਨੇ ਜਿੱਥੇ ਗਰੋਅਰ ਸਿੱਧਾ ਜਾ ਕੇ ਆਪਦਾ ਕ੍ਰੌਪ ਵੇਚ ਸਕਦੇ ਆ। ਉਹਨਾਂ ਦਾ ਜਿੰਨੇ ਵੀ ਕੋਲਡ ਸਟੋਰੇਜ ਬਣੇ, ਜਿੰਨੀ ਫੈਸਿਲਿਟੀ ਆ, ਫ੍ਰੀ ਆਫ ਚਾਰਜ ਆ ਗਰੋਅਰ ਨੂੰ। ਇਹ ਸਟੇਟ ਦੀਆਂ ਹੈ ਕਿ ਫੈਡ ਦੀਆਂ ਹੈ? ਇਹ ਫੈਡ ਤੇ ਸਟੇਟ ਦੇ ਜੁਆਇੰਟ ਪ੍ਰੋਗਰਾਮ ਹੁੰਦੇ ਜ਼ਿਆਦਾਤਰ, ਪਰ ਜਿੰਨੇ ਆ ਫੂਡ ਬੈਂਕਸ ਆਪਣੇ ਹੁੰਦੇ ਆ ਕਾਉਂਟੀ USDA ਦੇ ਅੰਡਰ ਕੰਮ ਕਰਦੇ। ਠੀਕ ਹੈ ਜੀ, ਠੀਕ ਆ। ਸੋ ਬੇਸਿਕਲੀ ਸਟੋਰੇਜ ਰੂਮ ਉਹਨਾਂ ਨੇ ਸਟੋਰੇਜ ਜਿਹੜੀਆਂ ਬਣਾਈਆਂ ਆ ਵੀ ਆਪਣਾ ਜਿਹੜੀ ਕਾਸ਼ਤ ਆ, ਜਿਹੜੀ ਹਾਰਵੈਸਟ ਕੀਤੀ ਆ, ਉੱਥੇ ਰੱਖੋ, ਤੇ ਨਾਲ ਦੀ ਨਾਲ ਸੇਲ ਕਰਦੇ ਰਹਿੰਦੇ। ਉਨੀ ਕੀ ਕਰਦੇ ਆ, ਪ੍ਰੋਕਿਉਰ ਜਿੰਨੀ ਕਿ ਨਾਲ ਦੀ ਨਾਲ ਡਿਮਾਂਡ ਹੁੰਦੀ ਹੈ, ਕਿਉਂਕਿ ਸਟੋਰ ਨਹੀਂ ਨਾ ਕਰ ਸਕਦੇ ਫਿਰ ਸਾਰੇ ਫਾਰਮਰ। ਸੋ ਇਸੇ ਲਈ ਫਿਰ ਮੋਸਟਲੀ ਇਹ ਸਮਾਲ ਫਾਰਮਰਸ ਦੇ ਲਈ ਆ। ਬਿਲਕੁਲ। ਹਾਂਜੀ, ਮੋਸਟਲੀ ਆਪਣੇ ਜਿੰਨੇ ਵੀ ਪੰਜਾਬੀ ਆ, ਅਸੀਂ ਸਮਾਲ ਫਾਰਮਰ 'ਚ ਹੀ ਆਉਂਦੇ ਆ। ਸਹੀ ਗੱਲ ਆ ਨਾ, ਅਸੀਂ ਉਹ ਲਾਰਜ ਫਾਰਮਰ ਆਰਗੇਨਾਈਜੇਸ਼ਨ 'ਚ ਨਹੀਂ ਆ ਰਹੇ, ਹੈ ਨਾ। ਤੇ ਬਾਕੀ ਉਹਨਾਂ ਨੇ ਅਰਸ਼ਦੀਪ ਨੂੰ ਕਾਫੀ ਪੁਆਇੰਟਸ ਦਿੱਤੇ ਆ ਵੀ ਜਾਣਦੇ ਤੁਸੀਂ ਜਿਹੜੀ ਪੱਗ ਦੀ ਕੋ-ਆਪ ਬਣਾਵੋ, ਹੋਰ ਕਰੋ, ਹੈ ਨਾ, ਵੀ ਜਾਣਦੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਚਲੋ, ਚੰਗੀ ਗੱਲ ਹੈ। ਸੋ ਇਸ ਗੱਲ ਨੂੰ ਵੀ ਅੱਗੇ ਜਿਹੜਾ ਉਹ ਤੋਰਦੇ ਰੱਖਣਾ ਚਾਹੀਦਾ ਆ, ਕੀ ਇਸ ਦੇ ਵਿੱਚ ਕਰਨਾ ਆ, ਕਿਵੇਂ ਕਰਨਾ ਆ। ਆਉਂਦੇ ਦਿਨਾਂ ਦੇ ਵਿੱਚ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਅਰਸ਼ਦੀਪ ਸਿੰਘ, ਜਸਬੀਰ ਭਾਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਅੱਜ ਦਾ ਪ੍ਰੋਗਰਾਮ ਦਾ ਸਮਾਂ ਵੀ ਹੁਣ ਸਮਾਪਤ ਆ, ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਧੰਨਵਾਦ ਸਭ ਦਾ ਹੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।